ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਠੀਕ, ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਅੱਜ 10 ਅਗਸਤ ਦਿਨ ਹੈਗਾ ਜੀ ਮੰਗਲਵਾਰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਟਰਨੀ ਜੇ ਟੇਰਕੇਣਾ ਹੋਣੇ ਦੇ ਨਾਲ ਸੰਪਰਕ ਕਰੋ 415 909 0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਰੰਗੀ ਵੈਕਾਵਿਲ, ਜੀ&T ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਇਟਵਾਲ 559 374 4541। ਜਰਨੈਲ ਸਿੰਘ ਜੌਹਲ ਲਿਨਵੁੱਡ ਅਤੇ ਅਮਰੀਕਾ ਦੇ ਵਿੱਚ ਫਿਊਲ ਕਾਰਡ ਜਿਸ 'ਤੇ ਕਾਫੀ ਭਾਰੀ ਡਿਸਕਾਊਂਟ ਮਿਲਦੇ ਹਨ, ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 408 272 2600 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਸ਼ੁਰੂ ਕਰਦੇ ਜਾਈਏ। ਪੈਗਸਸ ਕੇਸ ਇੱਕ ਗੰਭੀਰ ਮੁੱਦਾ, ਸੋਸ਼ਲ ਮੀਡੀਆ 'ਤੇ ਨਹੀਂ, ਕੋਰਟ ਵਿੱਚ ਹੋਵੇ ਬਹਿਸ। ਮੁੱਖ ਜੱਜ ਸੁਪਰੀਮ ਕੋਰਟ ਹੋਣਾ ਦਾ ਬਿਆਨ ਉਹਨਾਂ ਦਾ। ਹਾਂਜੀ, ਦੇਖੋ ਸੁਪਰੀਮ ਕੋਰਟ ਦੇ ਵਿੱਚ ਨਾ ਇਹ ਸੁਣਵਾਈ ਜਿਹੜੀ ਆ ਉਹ ਸਟਾਰਟ ਹੋ ਚੁੱਕੀ ਆ। ਇੱਕ ਪੇਸ਼ੀ ਜਾਂ ਇੱਕ ਸੁਣਵਾਈ ਕਹਿ ਲਓ ਪਹਿਲਾਂ ਦੇਖੀ ਆ। ਇਹ ਦੂਸਰੀ ਸੁਣਵਾਈ ਸੀਗੀ 10 ਅਗਸਤ ਨੂੰ, ਯਾਨੀ ਅੱਜ। ਅਤੇ ਹੁਣ ਮੇਰੇ ਖਿਆਲ ਦੇ ਨਾਲ ਸੋਮਵਾਰ ਗਾਂਹ ਹੋਣੀ ਆ। ਤਾਂ ਕੁੱਲ ਮਿਲਾ ਕੇ ਇਹਦਾ ਸਿੱਟਾ ਜਿਹੜਾ ਆ ਸੁਣਵਾਈ ਦਾ ਇਹੋ ਨਿਕਲਿਆ ਵਾ। ਉਹਨਾਂ ਨੇ ਇਹ ਗੱਲ ਕਹੀ ਆ CJI ਨੇ ਕਿ ਵੇਖੋ, ਸੋਸ਼ਲ ਮੀਡੀਆ 'ਤੇ ਉੱਥੇ ਭੇੜ ਕਰਨ ਦਾ ਕੀ ਫਾਇਦਾ। ਅਸੀਂ ਬਹਿਸ ਤੋਂ ਨਹੀਂ ਰੋਕਦੇ, ਪਰ ਸਾਰਾ ਕੁਛ ਹੈ ਜਿਹੜਾ ਉਹ ਇੱਕ ਹੱਦ 'ਚ ਰਹਿ ਕੇ ਕੀਤਾ ਜਾਣਾ ਚਾਹੀਦਾ। ਅਸੀਂ ਸਭ ਦੀ ਗੱਲ ਸੁਣਨ ਨੂੰ ਤਿਆਰ ਵਾਂ, ਅਸੀਂ ਗੱਲ ਸੁਣਾਂਗੇ। ਜਿਹੜੀ ਵੀ ਗੱਲ ਕਹਿਣੀ ਆ, ਮਤਲਬ ਕਿ ਤੱਥਾਂ ਦੇ ਆਧਾਰ 'ਤੇ ਤੁਸੀਂ ਇੱਥੇ ਆ ਕੇ ਕਹੋ, ਅਸੀਂ ਸਭਨਾਂ ਦੀ ਗੱਲ ਸੁਣਾਂਗੇ। ਤਾਂ ਸੁਣਵਾਈ ਤਾਂ ਘੱਟੋ ਘੱਟ ਸਟਾਰਟ ਹੋਈ ਆ। ਪਰ ਵੈਸੇ ਇੱਕ ਮਾਜਰਾ ਜਿਹੜਾ ਦਿਲਚਸਪ ਆ ਕਿ ਇੱਕ ਕੱਲ੍ਹ ਸਵਾਲ ਪੁੱਛਿਆ ਗਿਆ ਸੀਗਾ ਰਾਜ ਸਭਾ ਦੇ ਵਿੱਚ, ਇਹਨਾਂ ਨੇ ਜਵਾਬ ਦਿੱਤਾ ਆ ਉਹਦਾ, ਇਸੇ ਚੀਜ਼ ਨੂੰ ਲੈ ਕੇ, ਪੈਗਾਸਸ ਨੂੰ ਲੈ ਕੇ। ਤਾਂ ਉਹਦੇ ਵਿੱਚ ਤੇ ਇਹਨਾਂ ਨੇ ਕਿਹਾ ਕਿ ਸਾਡਾ ਕੋਈ ਲੈਣ ਦੇਣ ਹੀ ਹੈ ਨਹੀਂਗਾ। ਰਾਜ ਸਭਾ ਦੇ ਵਿੱਚ ਜਿਹੜਾ ਆਨਸਰ ਦਿੱਤਾ ਇਹਨਾਂ ਨੇ ਕੁਐਸਚਨ ਦਾ, ਉਹ ਇਹੋ ਹੀ ਆ ਕਿ ਸਾਡਾ ਤੇ NSO ਦੇ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਹੀ ਨਹੀਂ ਹੈ, ਕਿ ਸਰਕਾਰ ਨੇ ਕੋਈ ਲੈਣ ਦੇਣ ਨਹੀਂ ਕੀਤਾ। ਖੁਦ ਜਿਹੜੇ ਰੱਖਿਆ ਰਾਜ ਮੰਤਰੀ ਆ, ਉਹਨਾਂ ਨੇ ਇਹ ਗੱਲ ਕਹੀ ਆ, ਭੱਟ ਸਾਹਿਬ ਨੇ, ਅਜੇ ਭੱਟ ਸਾਹਿਬ ਨੇ, ਸਾਡਾ ਕੋਈ ਲੈਣ ਦੇਣ ਨਹੀਂ ਹੈ NSO ਦੇ ਨਾਲ। ਇਹ ਤਾਂ ਬੜੀ ਵੱਡੀ ਗੱਲ ਆ। ਸਾਰੀਆਂ ਅੱਜ PTI ਵਰਗੀਆਂ ਏਜੰਸੀਆਂ ਨੇ ਸਾਰੀ ਖਬਰ ਕਵਰ ਕੀਤੀ ਹੋਈ ਆ। ਬਕਾਇਦਾ ਡਾਕੂਮੈਂਟ ਵੀ ਮਿਲ ਜਾਏਗਾ, ਕਿਉਂਕਿ ਇਹ ਚੀਜ਼ਾਂ ਤੇ ਰਾਜ ਸਭਾ ਦੇ ਰਿਕਾਰਡ 'ਤੇ ਹੁੰਦੀਆਂ ਨੇ। ਤਾਂ ਉਹਨਾਂ ਨੇ ਸਾਫ਼ ਉਹਦੇ ਇਨਕਾਰ ਕੀਤਾ ਕਿ ਕੋਈ ਕਿਸੇ ਕਿਸਮ ਦਾ NSO ਦੇ ਨਾਲ ਲੈਣ ਦੇਣ ਹੈ ਹੀ ਨਹੀਂ ਹੈ। ਅਤੇ ਜੇ NSO ਦੇ ਨਾਲ ਲੈਣ ਦੇਣ ਨਹੀਂ ਹੈ, ਫਿਰ ਬੜਾ ਵੱਡਾ ਸਵਾਲ ਖੜਾ ਹੋਏਗਾ ਕਿ ਇਹ ਫਿਰ ਮਾਮਲਾ ਵਾਪਰ ਕਿੱਦਾਂ ਗਿਆ। ਕਿ NSO ਆਪਣੇ ਪੱਧਰ 'ਤੇ ਸਭ ਕੁਛ ਕਰ ਰਹੀ ਸੀ, ਕਿਉਂਕਿ ਉਹਦਾ ਤਾਂ ਕਹਿਣਾ ਹੈ ਕਿ ਅਸੀਂ ਤਾਂ ਸਿਰਫ ਲੈਣ ਦੇਣ ਕਰਦੇ ਹੀ ਸਰਕਾਰਾਂ ਦੇ ਨਾਲ ਹੈ। ਬਹੁਤ ਕੰਟਰਾਡਿਕਸ਼ਨ ਪੈਦਾ ਹੋ ਗਈ ਨਾ। ਬਿਲਕੁਲ। ਔਰ ਸੁਣਵਾਈ ਦੇ ਵਿੱਚ ਇਹ ਚੀਜ਼ ਨੂੰ ਕੰਸੀਡ ਕੀਤਾ ਜਾਂਦਾ ਕਿ ਨਹੀਂ, ਮੈਨੂੰ ਨਹੀਂ ਪਤਾ। ਪਰੰਤੂ ਗੱਲ ਇਹੋ ਆ ਕਿ ਖੁਦ WhatsApp ਨੇ, ਤੁਹਾਨੂੰ ਯਾਦ ਹੋਣਾ ਹੈ, ਅੱਜ ਤੋਂ 2-2.5 ਸਾਲ ਪਹਿਲਾਂ WhatsApp ਨੇ ਵੀ ਇਹ ਖੁਲਾਸਾ ਕੀਤਾ ਸੀਗਾ ਕਿ ਉਦੋਂ ਗਿਣਤੀ ਤਾਂ ਮੈਨੂੰ ਯਾਦ ਨਹੀਂ, ਤਕਰੀਬਨ 140 ਸ਼ਾਇਦ ਕਿਹਾ ਸੀ ਉਹਨਾਂ ਨੇ, ਕਿ ਇੱਕ ਕਾਲ ਹੋਈ ਆ ਅਤੇ ਉਹਦੇ ਜ਼ਰੀਏ ਮਤਲਬ ਕਿ ਪੈਗਾਸਸ ਜਿਹੜਾ ਇੰਸਟਾਲ ਹੁੰਦਾ ਅਤੇ ਉਸ ਤੋਂ ਬਾਅਦ ਜਸੂਸੀ ਕੀਤੀ ਗਈ। ਇਹ ਖੁਦ WhatsApp ਨੇ ਕਿਹਾ ਸੀਗਾ, ਅਤੇ ਜਿਹਦਾ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਾਂਚ ਪੜਤਾਲ ਕਰਵਾਵਾਂਗੇ। ਖੁਦ ਔਨ ਰਿਕਾਰਡ ਨੇ ਚੀਜ਼ਾਂ। ਤਾਂ ਇਹ ਬੜੀ ਮੈਂ ਕਹੂੰਗਾ ਕਿ ਹੈਰਾਨਗੀ ਵਾਲੀ ਗੱਲ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਪਤਾ ਹੀ ਨਹੀਂ ਲੱਗਿਆ। ਤੁਸੀਂ ਕਹਿ ਰਹੇ ਹੋ ਕਿ ਸਾਡਾ ਕੋਈ ਲੈਣ ਦੇਣ ਨਹੀਂ ਹੈ, ਜਦ ਕਿ NSO ਇਹ ਕਹਿੰਦਾ ਹੀ ਨਹੀਂ ਹੈ ਕਿ ਅਸੀਂ ਭਾਰਤ ਨਾਲ ਕੁਛ ਇਹ ਐਸਾ ਕੀਤਾ ਹੀ ਨਹੀਂ ਹੈ, ਕਿ ਸਾਡਾ ਕੋਈ ਲੈਣ ਦੇਣ ਨਹੀਂ। ਉਹ ਤਾਂ ਕਹਿੰਦੇ ਕਿ ਸਰਕਾਰਾਂ ਨੂੰ ਅਸੀਂ ਦਿੰਦੇ ਹਾਂ। ਸੋ ਕਾਫੀ ਇੱਕ ਰੌਚਕ ਮਾਮਲਾ ਜਿਹੜਾ ਮੋੜ ਕੱਟੇਗਾ ਮੇਰੇ ਖਿਆਲ ਦੇ ਨਾਲ। ਖੈਰ ਚਲੋ, ਇਹਦੇ ਵਿੱਚ ਤਾਂ ਇੰਨਾ ਕੁਛ ਸੀ, ਪਰ ਸੁਪਰੀਮ ਕੋਰਟ ਦੇ ਵਿੱਚੋਂ ਅੱਜ ਇੱਕ ਹੋਰ ਵੀ ਹੁਕਮ ਦੀ ਸੁਣਵਾਈ ਹੋ ਕੇ ਇੱਕ ਫੈਸਲਾ ਨਿਕਲਿਆ, ਮਹੱਤਵਪੂਰਨ ਹੈ। ਜਿਹੜੇ ਦਾਗੀ ਉਹਨਾਂ ਨੂੰ ਲੈ ਕੇ ਆ,
ਇੱਕ ਤਾਂ ਇਹ ਕਿਹਾ ਗਿਆ ਕਿ ਵੇਖੋ 48 ਘੰਟਿਆਂ ਦੇ ਵਿੱਚ ਮਤਲਬ ਕਿ ਕੈਂਡੀਡੇਟ ਦਾ ਐਲਾਨ ਹੋ ਗਿਆ, ਏ ਪਾਰਟੀ ਆ, ਬੀ ਪਾਰਟੀ, ਸੀ ਪਾਰਟੀ, ਕੈਂਡੀਡੇਟ ਡੀ ਆ, ਈ ਆ, ਜਿਹੜਾ ਮਰਜ਼ੀ ਆ, ਤਾਂ 48 ਘੰਟਿਆਂ ਦੇ ਵਿੱਚ ਜਿਹੜੇ ਦਾਗੀ ਤੋਂ ਭਾਵ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਰਜਿਸਟਰਡ ਨੇ, ਚਾਰਜਸ਼ੀਟ ਫਾਈਲ ਆ, ਜਾਂ ਜਿਹੜੇ ਪਹਿਲਾਂ ਅਤੀਤ ਦੇ ਵਿੱਚ ਸਜ਼ਾ ਯਾਫਤਾ ਨੇ, ਤਾਂ ਉਹਨਾਂ ਨੂੰ ਡਿਕਲੇਰੇਸ਼ਨ ਦੇਣੀ ਪਵੇਗੀ। 48 ਘੰਟਿਆਂ ਦੇ ਵਿੱਚ ਜਨਤਕ ਕਰਨਾ ਪਵੇਗਾ ਕਿ ਸਾਡੇ ਤੇ ਕਿੰਨੇ ਕੇਸ ਆ, ਕਿੰਨੇ ਕੇਸ ਪੈਂਡਿੰਗ ਆ, ਕਿੰਨੇ ਕੇਸ ਨਿਬੜੇ ਆ। ਮਤਲਬ ਕਿ ਸਾਰਾ ਤੁਹਾਨੂੰ ਰਿਕਾਰਡ ਜਿਹੜਾ ਆ ਜਨਤਕ ਕਰਨਾ ਪਊਗਾ। ਔਰ ਕਮਾਲ ਦੀ ਗੱਲ ਇਹ ਹੋਈ ਕਿ ਬਿਹਾਰ ਇਲੈਕਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਫਟਕਾਰਾਂ ਲਾਈਆਂ ਨੇ, ਕਿਉਂਕਿ ਪਿਛਲੇ ਸਾਲ ਦੇ ਸ਼ੁਰੂ ਦੇ ਵਿੱਚ ਹੀ ਉਹਨਾਂ ਨੇ ਇੱਕ ਹੁਕਮ ਦਿੱਤਾ ਸੀਗਾ ਕਿ ਭਾਈ ਇਸ ਤਰ੍ਹਾਂ ਤੁਸੀਂ ਜਨਤਕ ਤੌਰ ਤੇ ਐਲਾਨ ਕਰੋਗੇ ਜਦੋਂ ਵੀ ਤੁਹਾਨੂੰ ਟਿਕਟ ਮਿਲੇਗੀ। ਤਾਂ ਉੱਥੇ ਸਾਰੀਆਂ ਪਾਰਟੀਆਂ ਹੀ ਫਸ ਗਈਆਂ, ਫਲਾਣਾ ਜੀ ਆਓ, ਨਹੀਂ ਜੀ ਸਾਥੋਂ ਗਲਤੀ ਹੋ ਗਈ, ਹੱਥ ਜਿਹੜੇ ਮਾਫ ਕਰ ਦਿਓ ਮਾਈ ਲਾਰਡ। ਦੂਜਾ ਆਵੇ ਭਾਈ ਕਾਂਗਰਸ, ਸਾਡੇ ਤੋਂ ਵੀ ਗਲਤੀ ਹੋ ਗਈ। ਭਾਜਪਾ ਵਾਲੇ ਆ ਜਾਓ ਭਾਈ, ਸਾਡੇ ਤੋਂ ਵੀ ਗਲਤੀ ਹੋ ਗਈ ਹੈ ਜੀ। ਤਾਂ 5-5 ਲੱਖ ਰੁਪਇਆ ਜੁਰਮਾਨਾ ਪਿਆ ਸਾਰੀਆਂ ਪਾਰਟੀਆਂ ਨੂੰ ਮੇਰੇ ਖਿਆਲ ਦੇ ਨਾਲ। ਤਕਰੀਬਨ 10 ਪਾਰਟੀਆਂ ਨੇ ਜਿਨ੍ਹਾਂ ਨੇ ਇਸ ਹੁਕਮ ਦੀ ਅਦੂਲੀ ਕੀਤੀ ਆ। ਸੋ ਉੱਥੇ ਸੁਪਰੀਮ ਕੋਰਟ ਨੇ ਇੱਕ ਹੋਰ ਬੜੀ ਵੱਡੀ ਗੱਲ ਕਹਿ ਦਿੱਤੀ ਆ। ਤੁਹਾਨੂੰ ਚੇਤੇ ਹੋਣਾ ਕਿ ਮੁਜ਼ੱਫਰਨਗਰ ਦੇ ਜਿਹੜੇ ਦੰਗੇ ਸੀਗੇ, ਤਾਂ ਉਹਦੇ ਵਿੱਚ ਹੋਇਆ ਕੀ ਸੀਗਾ ਕਿ ਬਾਅਦ ਦੇ ਵਿੱਚ ਇਹ ਜਿਹੜੇ ਸੰਗੀਤ ਸੋਮ ਵਰਗੇ, ਖੁਦ ਯੋਗੀ ਆਦਿੱਤਿਆਨਾਥ ਤੇ ਵੀ ਇਸ ਤਰ੍ਹਾਂ ਦੇ ਕੇਸ ਸੀਗੇ, ਤਾਂ ਇਹ ਕੇਸ ਆਪ ਹੀ ਸਰਕਾਰ ਨੇ ਵਾਪਸ ਲੈ ਲਿਆ ਆਪਣੇ ਲੀਡਰਾਂ ਦੇ। ਤਾਂ ਹੁਣ ਕੀ ਕਿਹਾ ਗਿਆ, ਬੜੀ ਇੰਟਰਸਟਿੰਗ ਚੀਜ਼ ਆ, ਨੋਟ ਕਰ ਲਿਓ ਕਿ ਜੇ ਮੰਨ ਲਓ ਕਿਸੇ ਰਾਜਨੇਤਾ ਤੇ ਕੇਸ ਚੱਲਦਾ ਵਾ, ਸਰਕਾਰ ਨੇ ਉਹ ਕੇਸ ਪੁੱਠਾ ਲੈਣਾ ਆ, ਵਾਪਸ ਲੈਣਾ, ਤਾਂ ਪਹਿਲਾਂ ਜਿਹੜੀ ਸੰਬੰਧਿਤ ਰਾਜ ਦੀ ਹਾਈ ਕੋਰਟ ਹੋਏਗੀ ਉਹਦੇ ਤੋਂ ਪਰਮਿਸ਼ਨ ਲੈਣੀ ਪਏਗੀ। ਆਪਣੇ ਪੱਧਰ ਤੇ ਤੁਸੀਂ ਕੁਛ ਵੀ ਨਹੀਂ ਕਰੋਗੇ। ਬਹੁਤ ਵੱਡਾ ਇਤਿਹਾਸਕ ਫੈਸਲਾ ਹੈ, ਕਿਉਂਕਿ ਆਪ ਹੀ ਹੁਣ ਤੁਸੀਂ ਦੇਖੋ ਨਾ, ਮੇਰੇ ਤੇ ਇੱਕ ਕੇਸ ਆ ਤੇ ਮੈਨੂੰ ਹੀ ਲੋਕਾਂ ਨੇ ਪਾਵਰ ਦੇ ਦਿੱਤੀ ਆ ਤੇ ਮੈਂ ਆਪਣੇ ਆਪ ਨੂੰ ਤੇ ਬਰੀ ਕਰ ਹੀ ਲੈਣਾ। ਵੇਖੋ ਕਿੱਡਾ ਇੱਥੇ ਕਸੂਤਾ ਕੰਮ ਹੋਇਆ ਪਿਆ। ਤਾਂ ਸੁਪਰੀਮ ਕੋਰਟ ਦੀ ਇਹ ਮੈਂ ਕਹੂੰਗਾ ਕਿ ਲੈਂਡਮਾਰਕ ਇੱਕ ਤਰ੍ਹਾਂ ਨਾਲ ਕਹਿ ਲਈਏ ਇੱਕ ਰੂਲਿੰਗ ਆ ਕਿ ਅੱਜ ਤੋਂ ਬਾਅਦ ਜੇ ਤੁਹਾਂ ਕੇਸ ਵਾਪਸ ਲੈਣਾ ਤਾਂ ਹਾਈ ਕੋਰਟ ਤੋਂ ਪਰਮਿਸ਼ਨ ਲਵੋ ਪਹਿਲਾਂ। ਜੀ ਜੀ ਬਿਲਕੁਲ ਸਖਤੀ। ਮਿੰਟੂ ਜੀ, ਇੱਦਾਂ ਸਾਰੀਆਂ ਚੀਜ਼ਾਂ ਤੋਂ ਇੱਕ ਪਾਸੇ ਤੋਂ ਇਹੀ ਲੱਗਦਾ ਵੀ ਦੇਸ਼ ਨੂੰ ਸੁਪਰੀਮ ਕੋਰਟ ਚਲਾਉਣ ਦੀ ਸਰਕਾਰ ਤਾਂ ਬਸ ਹੱਥ ਹੀ ਬੈਠੀ ਆ। ਨਹੀਂ ਦੇਖੋ, ਆਪਾਂ ਆਲੋਚਨਾ ਕਰਦੇ ਹਾਂ ਜੁਡੀਸ਼ਰੀ ਦੀ ਵੀ ਕਈ ਵਾਰ ਢਿੱਲ ਮੱਠ ਹੁੰਦੀ ਆ, ਪਰੰਤੂ ਬਿਲਕੁਲ ਤੁਹਾਡੀ ਗੱਲ ਸਹੀ ਆ। ਹਿਸਾਬ ਲਾ ਲਓ ਕਿ ਇੱਥੇ ਹੁਣ ਨਿੱਕੇ ਤੋਂ ਨਿੱਕਾ ਘੁਟਾਲਾ, ਜਿੱਦਾਂ ਹੁਣ ਆਪਣੇ ਨਿੱਕੇ ਤੋਂ ਨਿੱਕਾ ਤੋਂ ਭਾਵ ਕੀ ਘੁਟਾਲਾ ਕੋਈ ਨਿੱਕਾ ਨਹੀਂ ਹੁੰਦਾ, ਚੋਰੀ ਕੱਖ ਦੀ ਵੀ, ਚੋਰੀ ਲੱਖ ਦੀ ਵੀ। ਮੰਨ ਲਓ ਅਸੀਂ ਗਿਣਦੇ ਆ ਕਿ ਕੁਛ ਲੱਖ ਦਾ ਕਣਕ ਦਾ ਘੁਟਾਲਾ ਹੋ ਗਿਆ ਪੰਜਾਬ ਦੇ ਵਿੱਚ। ਆ ਕਿੰਨੇ ਘੁਟਾਲੇ ਹੋਏ ਕਣਕ ਦੇ? 3-4 ਹੋ ਗਏ। ਬਰਨਾਲੇ ਹੋ ਗਿਆ, ਸੁਲਤਾਨਪੁਰ ਲੋਧੀ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਜੰਡਿਆਲੇ ਹੋ ਗਿਆ, ਤੇ ਲਾ ਲਓ ਟੋਟਲ 100 ਕਰੋੜ ਦਾ ਹੋ ਗਿਆ। 100 ਕਰੋੜ ਦਾ ਘੁਟਾਲਾ ਹੋਇਆ ਪਰ 4 ਥਾਵਾਂ ਤੇ ਆ। ਹੁਣ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ। ਤਾਂ ਘੁਟਾਲਾ ਪਹਿਲੀ ਗੱਲ ਤੇ ਇੱਕ ਸਰਕਾਰ ਦੇ ਰਾਜ ਦੇ ਵਿੱਚ ਹੋਇਆ, ਸਰਕਾਰ ਦੀ ਨਾਅਹਲੀਅਤ ਆ। ਚਲੋ ਕੋਈ ਚੋਰੀ ਕਰਦਾ ਤਾਂ ਕੋਈ ਕਈ ਵਾਰ ਇਹ ਨਹੀਂ ਹੁੰਦਾ ਕਿ ਸਾਰਿਆਂ ਨੂੰ ਦੱਸ ਕੇ ਕਰੇ, ਤਾਂ ਉਹਦੇ ਤੇ ਸਰਕਾਰ ਕਾਰਵਾਈ ਨਹੀਂ ਕਰੀ। ਸਰਕਾਰ ਨੇ ਕੋਈ ਕਾਰਵਾਈ ਨਹੀਂ ਕਰੀ, ਇਹ ਦੂਜੀ ਚੋਰੀ ਆ। ਹੁਣ ਸਰਕਾਰ ਨੇ ਕਾਰਵਾਈ ਕਰਨੀ, ਸਰਕਾਰ ਆਪਦੇ ਬੰਦੇ ਨੂੰ ਵਿਚਾਰੀ ਆ, ਤਾਂ ਆਮ ਬੰਦਾ ਸ਼ਿਕਾਇਤ ਲੈ ਕੇ ਕਿੱਥੇ ਜਾਊ? ਉਹ ਵੀ ਹਾਈ ਕੋਰਟ। ਕਿਸੇ ਦੇ ਐਕਸੀਡੈਂਟ ਦਾ ਵਿਚਾਰੇ ਦਾ ਕੋਈ ਇਨਸਾਫ ਨਹੀਂ ਹੁੰਦਾ, ਤਦ ਹਾਈ ਕੋਰਟ। ਝੂਠਾ ਸੱਚਾ ਕੋਈ ਕੇਸ, ਮੈਂ ਕਹਿੰਦਾ ਕਿ ਹਾਈ ਕੋਰਟਾਂ ਨੇ, ਤੁਸੀਂ ਦੇਖਿਆ ਹੀ ਹੈ ਨਾ ਕਿ ਜਦ ਕਰੋਨਾ ਦੀ ਸੈਕਿੰਡ ਵੇਵ ਪੀਕ ਤੇ ਚਲੇ ਗਈ, ਹਾਈ ਕੋਰਟਾਂ ਨੇ ਕਿਸ ਤਰ੍ਹਾਂ ਦੀਆਂ ਸੁਣਵਾਈਆਂ ਕੀਤੀਆਂ ਕਿ ਨਿੱਕੀ ਜਿੱਦਾਂ ਕਹਿ ਲਓ ਕਿ ਬੁਨਿਆਦੀ ਜ਼ਰੂਰਤ ਜਿਹੜੀ ਇਨਸਾਨ ਦੀ ਪੂਰੀ ਕਰਨੀ ਸੀਗੀ, ਸਰਕਾਰਾਂ ਨੇ ਉਹ ਲਾਂਭੇ ਹੋ ਗਏ। ਤੇ ਹਰੇਕ ਬੰਦਾ ਵਿਚਾਰਾ ਜਿਹੜਾ ਕਲਪਦਾ ਪਿਆ ਸੀ, ਤਾਂ ਉਹਦੀ ਆਵਾਜ਼ ਜਾ ਕੇ ਕੋਰਟਾਂ ਦੇ ਵਿੱਚ ਗੂੰਜੀ ਕਿ ਹਾਂ ਭਾਈ ਸਾਨੂੰ ਇਨਸਾਫ ਦਿਓ। ਤਾਂ ਉਦੋਂ ਬਹੁਤ ਫਿਟਕਾਰਾਂ ਪਈਆਂ। ਬਿਲਕੁਲ ਤੁਹਾਡੀ ਇਹ ਗੱਲ ਸਹੀ ਹੈ ਕਿ ਠੀਕ ਹੈ, ਜੁਡੀਸ਼ਰੀ 'ਚ ਇੱਥੋਂ ਦੀ 'ਚ ਬਹੁਤ ਖਾਮੀਆਂ ਹੋਣਗੀਆਂ, ਬਹੁਤ ਕੁਝ ਦਰੁਸਤ ਕਰਨ ਦੀ ਜ਼ਰੂਰਤ ਆ। ਪਰ ਜੇ ਨਾ ਹੋਣ ਤਾਂ ਅੱਜ ਕਿਹਾ ਸੁਪਰੀਮ ਕੋਰਟ ਨੇ ਤਾਂ ਦਾਗੀਆਂ ਦੇ ਮਾਮਲੇ 'ਚ ਕਿਹਾ, ਉਹਨਾਂ ਕਿਹਾ ਕਿ ਦੇਖੋ ਅਸੀਂ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਨਾ ਜਾ ਕੇ ਕਬਜ਼ਾ ਨਹੀਂ ਕਰਨਾ ਚਾਹੁੰਦੇ, ਪਰ ਤੁਸੀਂ ਕੋਈ ਕਸਰ ਨਹੀਂ ਛੱਡ ਰਹੇ। ਮਤਲਬ ਸਾਫ਼ ਸਪਸ਼ਟ ਕਹਿ ਰਿਹਾ ਕਿ ਸਾਡਾ ਅਧਿਕਾਰ ਖੇਤਰ ਹੀ ਨਹੀਂ ਤੇ ਅਸੀਂ ਤੁਹਾਨੂੰ ਬੰਦੇ ਤਾਂ ਬਣਾ ਦਈਏ ਜਿਸ ਤਰੀਕੇ ਨਾਲ ਤੁਸੀਂ ਰਾਜਨੀਤੀ ਦਾ ਅਪਰਾਧੀਕਰਨ ਕੀਤਾ ਵਾ। ਜੀ 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 ਮਿੰਟੂ ਜੀ, ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਜਿਹੜਾ ਅਸ਼ਵਨੀ ਉਪਾਧਿਆਏ ਆ, ਜਿਹੜਾ ਸਾਬਕਾ ਦਿੱਲੀ ਦਾ ਭਾਜਪਾ ਸਪੋਕਸ ਪਰਸਨ ਆ, ਵੀ ਮੁਸਲਮਾਨਾਂ ਨੂੰ ਵੱਢਾਂਗੇ, ਸ਼੍ਰੀ ਰਾਮ ਬੋਲਣਗੇ, ਇੱਥੇ ਜੇ ਰਹਿਣਾ ਆ ਤੇ ਇਹੀ ਜਿਹੜਾ ਉਹ ਕਰਨਾ ਪੈਣਾ ਆ। ਲੋਕਾਂ ਦੇ ਦਬਾਅ ਤੋਂ ਬਾਅਦ 'ਚ ਦਿੱਲੀ ਪੁਲਿਸ ਨੇ FIR ਦਰਜ ਕੀਤੀ ਅਣਪਛਾਤਿਆਂ ਦੇ ਉੱਤੇ। ਇਹ ਨਾ ਕਦੀ ਇਹਨਾਂ ਨੂੰ ਆਪਣੀ ਪੁਲਿਸ ਲੱਭਦੀ ਆ ਤੇ ਨਾ ਅਜਿਹੇ ਬੰਦੇ ਲੱਭਦੇ ਆ ਜਦੋਂ ਇਹਨਾਂ ਦੇ ਨਾਲ ਹਿੱਤ ਜੁੜੇ ਹੁੰਦੇ ਉਹਨਾਂ ਲੋਕਾਂ ਦੇ।
ਨਹੀਂ ਦੇਖੋ, ਅਰੈਸਟ ਕਰ ਲਏ ਨੇ 6 ਜਣੇ ਇਹਨਾਂ ਨੇ, ਸਮੇਤ ਉਪਾਧਿਆਏ ਦਾ ਜਿਹੜਾ ਉਪਾਧਿਆਏ ਆ ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਦੇਖੋ ਅੱਛਾ ਇਨਸਾਨ ਸੀਗਾ, ਇਹ ਸਮਝਿਆ ਜਾਂਦਾ ਸੀਗਾ ਕਿ ਯਾਰ ਬਹੁਤ ਵਧੀਆ ਕੰਮ ਕਰਦਾ, ਕਿਉਂਕਿ ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਪਟੀਸ਼ਨਾਂ ਨੇ ਜਿਹੜੀਆਂ ਇਹਨੇ ਰਿਫਾਰਮਸ ਵਾਸਤੇ ਫਾਈਲ ਕੀਤੀਆਂ, ਤੇ ਲੋਕ ਕਹਿੰਦੇ ਸੀਗੇ ਕਿ ਬਹੁਤ ਵਧੀਆ ਬੰਦਾ ਯਾਰ, ਭਾਰਤੀ ਜਨਤਾ ਪਾਰਟੀ 'ਚ ਰਹਿ ਕੇ ਸਰਕਾਰ ਦੇ ਵਿੱਚ ਹੀ ਰਿਫਾਰਮਸ ਦੀ ਗੱਲ ਕਰਦਾ ਆ। ਪਰ ਆ ਜਿਹੜਾ ਐਪੀਸੋਡ ਵਾਪਰਿਆ ਇਹਦੇ ਵਿੱਚ ਵਾਕਿਆ ਉਹਦੀ ਜਾਤੀ ਤੌਰ ਤੇ ਜਿਹੜੀ ਛਵੀ ਸੀਗੀ ਨਾ, ਉਹ ਵੀ ਬਹੁਤ ਨੁਕਸਾਨੀ ਗਈ ਆ, ਕਿਉਂਕਿ ਵਰਤਾਰਾ ਹੀ ਕੁਛ ਇਸ ਕਿਸਮ ਦਾ ਹੈ। ਤੇ ਉਹਦੇ ਵਿੱਚ ਹੁਣ 6 ਜਣਿਆਂ ਦੀ ਅਰੈਸਟ ਇਹਨਾਂ ਨੇ ਪਾਈ ਆ ਮੇਰੇ ਖਿਆਲ ਦੇ ਨਾਲ, ਸਮੇਤ ਅਸ਼ਵਨੀ ਉਪਾਧਿਆਏ ਦੇ। ਤੇ ਹਾਲੇ ਕੁਛ ਜਿਹੜੇ ਆ ਭੱਜੇ ਫਿਰਦੇ ਆ। ਇੱਕ ਮੈਂ ਹੋਰ ਦੇਖ ਰਿਹਾ ਸੀ, ਕੋਈ ਚੌਧਰੀ ਆ, ਉਹ ਗੱਲ 'ਚ ਪਾ ਕੇ ਭਗਵਾ ਪਰਨਾ, ਤੇ ਐਂਕਰ ਨੇ ਚੰਗਾ ਉਹਨੂੰ ਦਬਲਿਆ, ਕਹਿੰਦਾ ਕਿ ਤੂੰ ਹੈ ਕਿੱਥੇ ਐ ਇਸ ਵੇਲੇ, ਜੇ ਤੂੰ ਐਡਾ ਹੀ ਸੂਰਮਾ ਹੈ ਤੇ ਲੁਕਦਾ ਕਾਹਤੋਂ ਆ? ਜਿਹੜੀਆਂ ਗੱਲਾਂ ਤੁਸੀਂ ਜਿਹੜੇ ਨਾਅਰੇ ਲਾਏ ਆ, ਥਾਣੇ ਵੀ ਲਾ ਦਿਓ ਜਾ ਕੇ, ਜੇ ਉਹ ਕੁਛ ਗਲਤ ਹੀ ਨਹੀਂ ਕੀਤਾ ਤੁਸੀਂ, ਉਹ ਕੋ ਕਹਿੰਦਾ ਅਸੀਂ ਕੀ ਗਲਤ ਕੀਤਾ? ਇਹ ਗੱਲ ਆਖੇ ਜਦੋਂ ਹਿੰਦੂਆਂ ਨੂੰ ਕਸ਼ਮੀਰ ਚੋਂ ਕੱਢਿਆ ਗਿਆ, ਤੁਸੀਂ ਉਦੋਂ ਕਿੱਥੇ ਸੀ? ਕਿ ਬੰਦਾ ਪੁੱਛੇ ਕਿ ਹੁਣ ਤੁਸੀਂ ਕਾਤਲ ਦੇ ਬਰੋਬਰ ਕੋਈ ਕਤਲ ਥੋੜੀ ਨਾ ਕਰੋਗੇ। ਜੇ ਕਸ਼ਮੀਰੀ ਪੰਡਤਾਂ ਨਾਲ ਜ਼ੁਲਮ ਹੋਇਆ ਤੇ ਕੋਈ ਉਹਨੂੰ ਜਸਟੀਫਾਈਡ ਕਰਦਾ? ਕੋਈ ਨਹੀਂ ਕਰਦਾ। ਹਰੇਕ ਬੰਦਾ ਕਹਿੰਦਾ ਕਿ ਨਹੀਂ ਯਾਰ, ਉਹਨਾਂ ਨੂੰ ਵੀ ਉੱਥੇ ਜਿਹੜੇ ਸਦੀਆਂ ਤੋਂ ਰਹਿ ਰਹੇ ਉਹਨਾਂ ਨੂੰ ਵੀ ਉੱਥੇ ਵਸਣ ਦਾ ਅਧਿਕਾਰ ਸੀ, ਉਹਨਾਂ ਦਾ ਵੀ ਉਜਾੜਾ ਜਿਹੜਾ ਗਲਤ ਹੋਇਆ, ਗਲਤ ਨੂੰ ਹਰੇਕ ਬੰਦਾ ਗਲਤ ਕਹਿੰਦਾ। ਪਰ ਇਹਨਾਂ ਨੇ ਤਾਂ ਕਮਾਲ ਕਰ ਦਿੱਤੀ। ਪਹਿਲਾਂ ਤਾਂ ਤੁਸੀਂ ਇਹ ਵੇਖੋ ਕਿ ਕਿਸਾਨਾਂ ਨੂੰ ਤੇ ਉੱਥੇ ਤੱਕ ਜਾਣ ਵਾਸਤੇ ਕਿੰਨੀ ਪਾਪੜ ਵੇਲਣੇ ਪਏ, ਇਜਾਜ਼ਤ ਲੈਣੀ ਪਈ। ਇਹ ਉੱਥੇ ਪ੍ਰੋਟੋਕਾਲ ਦਾ ਉਲੰਘਣ ਕਰਕੇ ਉੱਥੇ ਕਿੰਨੇ ਬੰਦੇ, ਮੇਰੇ ਖਿਆਲ ਦੇ ਨਾਲ ਤੇ ਸੈਂਕੜੇ ਜਾਂ ਹਜ਼ਾਰਾਂ ਹੋਣਗੇ ਉੱਥੇ। ਫਿਰ ਉਹ ਨੈਸ਼ਨਲ ਦਸਤਕ ਦਾ ਜਿਹੜਾ ਅਨਮੋਲ ਪ੍ਰੀਤਮ ਆ, ਉਹਨੂੰ ਘੇਰ ਲਿਆ, ਇਹਦੇ ਰਾਮ ਦੇ ਨਾਅਰੇ ਲਾਓ। ਹੁਣ ਮੁੱਕਰਦੇ ਆ, ਕਹਿੰਦੇ ਜੀ ਨਾਅਰੇ ਜਾਂਚ ਕਰਾਓ। ਅਸ਼ਵਨੀ ਜੀ ਵੀ ਕਹਿ ਰਹੇ ਆ ਕਿ ਦੇਖੋ ਜਾਂਚ ਪੜਤਾਲ ਕਰਾਓ ਕਿ ਇਹ ਵੀਡੀਓ ਜਿਹੜੀ ਆ ਵਾਕਿਆ ਹੀ ਸੱਚੀ ਆ। ਜੇ ਸੱਚੀ ਆ ਤੇ ਤੁਸੀਂ ਮੁਕੱਦਮਾ ਕਰ ਦਿਓ, ਕੋਈ ਚੱਕਰ ਨਹੀਂ ਹੈ, ਤੁਸੀਂ ਮੁਕੱਦਮਾ ਕਰ ਦਿਓ। ਪਰ ਨਾਲ ਉਹ 2-3 ਹੋਰ ਮਿਸਾਲਾਂ ਦਿੰਦੇ ਆ ਕਿ ਜੇ ਇਸ ਦੇਸ਼ ਦੇ ਵਿੱਚ ਨਾਅਰੇ ਲਾਉਣ ਵਾਲਿਆਂ ਤੇ ਸਖਤੀ ਨਾਲ ਕਾਰਵਾਈ ਕੀਤੀ ਹੁੰਦੀ, ਮਤਲਬ ਕਿ ਉਹ ਤੇ ਇਹੀ ਕਹਿੰਦੇ ਨੇ ਕਿ ਚੰਗੀ ਤਰ੍ਹਾਂ ਟੰਗਣੇ ਹੁੰਦੇ ਤਾਂ ਇਹ ਨਾਅਰੇ ਨਾ ਲੱਗਦੇ। ਤਾਂ ਹੁਣ ਹੀ ਤੁਸੀਂ ਮਿਸਾਲ ਪੇਸ਼ ਕਰ ਦਿਓ ਨਾ, ਤੁਸੀਂ ਹੁਣ ਹੀ ਮਿਸਾਲ ਪੇਸ਼ ਕਰ ਦਿਓ, ਚੰਗੀ ਠੋਕਵੀਂ ਸਜ਼ਾ ਦਿਓ। ਜੇ ਕੋਈ ਹੁੰਦਾ ਹੋਰ ਇੱਥੇ, ਕੋਈ ਸ਼ਕੀਲ ਅਹਿਮਦ ਹੁੰਦਾ, ਕੋਈ ਅਕੀਲ ਅਹਿਮਦ ਹੁੰਦਾ, ਤੇ ਉਹਦੇ ਤੇ UAPA ਲਾ ਦੇਣੀ ਸੀ ਤੁਸੀਂ, ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦੇਣਾ ਸੀ। ਉਹਦੀ ਤੇ ਵੀਡੀਓ ਦੀ ਤੁਸੀਂ ਪ੍ਰਮਾਣਤਾ ਵੀ ਨਹੀਂ ਸੀ ਚੈੱਕ ਕਰਨੀ, ਪ੍ਰਮਾਣਤਾ ਵੀ ਨਹੀਂ ਸੀ ਚੈੱਕ ਹੋਣੀ। ਜੇ ਕੋਈ ਲੈਬ ਟੈਸਟ ਹੁੰਦਾ ਤਾਂ ਰਗੜ ਦੇਣਾ ਸੀ, ਤੁਸੀਂ ਕਹਿਣਾ ਸੀ ਅਰਬਨ ਨਕਸਲਾਈਟ ਆ ਇਹ। ਜੇ ਕੋਈ ਦਸਤਾਰਧਾਰੀ ਹੁੰਦਾ ਤੁਸੀਂ ਕਹਿਣਾ ਇਹ ਖਾਲਿਸਤਾਨੀ ਆ। ਸੋ ਕਹਿਣ ਦਾ ਮਤਲਬ ਇਹੋ ਆ ਕਿ ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਮੈਂ ਇਸ ਗੱਲ ਨੂੰ ਲੁਕਾਊਂਗਾ ਨਹੀਂ ਕਿ 2 ਦਿਨ ਪੁਲਿਸ ਨੇ ਮੀਸਣਾਪਣ ਦਿਖਾਇਆ, ਔਰ ਇਹ ਬੜੀ ਵੱਡੀ ਗੱਲ ਆ। ਜਿਸ ਤਰ੍ਹਾਂ ਦੀ ਵੀਡੀਓ ਦੇਖੋ, ਆਪਾਂ ਇਹ ਵੀ ਨਹੀਂ ਕਹਿੰਦੇ ਕਿ ਵੀਡੀਓ ਸਹੀ ਆ ਜੇ ਛੇੜਛਾੜ ਨਹੀਂ ਹੋਈ, ਜਿਹੜੇ ਨਾਅਰੇ ਆ, ਕਿਉਂਕਿ ਜੇ ਆਪਾਂ ਇਹ ਪੈਮਾਨਾ ਰੱਖਦੇ ਆ ਕਿ ਕਨ੍ਹਈਆ ਉਹਨਾਂ ਮਾਮਲੇ ਦੇ ਵਿੱਚ ਵੀਡੀਓ ਦੀ ਜਾਂਚ ਹੋਵੇ ਤਾਂ ਆਪਾਂ ਕਹਾਂਗੇ ਇੱਥੇ ਵੀ ਜਾਂਚ ਹੋਵੇ, ਪਰ ਉਹ ਬਹੁਤ ਜਲਦੀ ਹੋਣੀ ਚਾਹੀਦੀ ਆ, ਕਾਰਵਾਈ ਹੋਣੀ ਚਾਹੀਦੀ ਆ। ਪਰ ਜਿਸ ਤਰੀਕੇ ਦੇ ਸਦਨ ਦੇ ਨਾਲ ਖੜ ਕੇ ਨਾਅਰੇ ਲਾਏ ਜਾਂਦੇ ਆ, ਕਮਾਲ ਦੀ ਗੱਲ। ਔਰ ਇਹ ਨਾਅਰੇ ਲੱਗਦੇ ਨੇ, ਰਾਜ ਕਰਨਵੀਰ ਸਿੰਘ ਜੀ ਤੇ ਇਲੈਕਸ਼ਨ ਦੇ ਵਿੱਚ ਮੰਤਰੀ ਦੀ ਹਾਜ਼ਰੀ 'ਚ ਕਹਿੰਦੇ ਸੀ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ। ਇਹ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਮੈਂ ਕਹੂੰਗਾ ਕਿ ਅੰਨੇ ਕਰ ਦਿੱਤੇ ਇਹਨਾਂ ਨੇ ਨਫ਼ਰਤੀ ਲੋਕ। ਜਿੱਦਾਂ ਹੁਣ ਉਹ ਬੰਦਾ ਕਹਿ ਰਿਹਾ ਸੀ ਕੈਮਰੇ ਦੇ ਸਾਹਮਣੇ, ਹਾਲਾਂਕਿ ਪੁਲਿਸ ਤੋਂ ਭੱਜਿਆ ਫਿਰਦਾ, ਐਂਕਰ ਨੇ ਬੜਾ ਦਬਲਿਆ ਉਹਨੂੰ, ਭੱਜਿਆ ਫਿਰਦਾ, ਤੇ ਇਹ ਆ ਜੀ ਵਾਹ ਆ ਜੀ, ਇੱਦਾਂ ਦੀਆਂ ਗੱਲਾਂ ਕਰੀ ਜਾਂਦੇ ਨੇ, ਨਾਲੇ ਭੱਜੇ ਜਾਂਦੇ ਆ। ਪਰ ਇਹਨਾਂ ਦੇ ਮਨਾਂ ਦੇ ਵਿੱਚ ਪਤਾ ਨਹੀਂ ਕਿਉਂ ਇੱਕ ਡਰ ਪੈਦਾ ਕਰ ਦਿੱਤਾ ਗਿਆ, ਜਾਂ ਇੱਕ ਨਫ਼ਰਤ ਪੈਦਾ ਕਰ ਦਿੱਤੀ ਗਈ ਆ। ਮੁਸਲਮਾਨਾਂ ਦੀ ਗਿਣਤੀ ਵੱਧ ਗਈ ਆ, ਉਹ ਧਰਮ ਪਰਿਵਰਤਨ ਕਰਾ ਰਹੇ ਨੇ, ਸਾਡੀਆਂ ਧੀਆਂ ਭੈਣਾਂ ਨਾਲ ਨਿਕਾਹ ਕਰਵਾ ਰਹੇ ਨੇ। ਜਦਕਿ ਐਸਾ ਠੀਕ ਆ, ਕੁਛ ਰੇਅਰ ਮਾਮਲੇ ਹੁੰਦੇ ਆ ਸਮਾਜ ਦੇ ਵਿੱਚ ਵਾਪਰਦੇ ਆ, ਆਪਾਂ ਇਨਕਾਰੀ ਨਹੀਂ ਆ, ਪਰੰਤੂ ਕੋਈ ਇਹੋ ਜਿਹੀ ਕੋਈ ਜ਼ਬਰ ਜ਼ੁਲਮ ਵਾਲੀ ਕੋਈ ਗੱਲ ਹੈਗੀ ਆ? ਕਿੰਨੀ ਕੁ ਮੁਸਲਮਾਨਾਂ ਦੀ ਤਾਦਾਦ ਆ? ਇਹਨਾਂ ਮੂਰਖਾਂ ਨੂੰ ਕਦੇ ਡਾਟਾ ਕੱਢ ਕੇ ਦਿਖਾਇਆ ਹੋਵੇ 1951 ਤੋਂ ਲੈ ਕੇ ਕਿ ਬਸੋਂ ਕਿੰਨੀ ਜ਼ਿਆਦਾ ਵਧਾਈ ਆ, ਵਸੋਂ ਕਿਹਦੀ ਜ਼ਿਆਦਾ ਵਧੀ ਆ? ਅੱਜ ਮੁਸਲਮਾਨਾਂ ਦੀ ਵਸੋਂ ਜਿਹੜੀ ਆ ਬਿਲਕੁਲ ਜਿੱਦਾਂ ਕਹਿ ਲਓ ਕਿ ਜਿੱਦਾਂ ਇੱਕ ਤੋਲਵਾ ਜਿਹਾ ਹੁੰਦਾ ਮਾਪਦੰਡ, ਉੱਥੇ ਹੀ ਆ, ਨਾ ਵੱਧ ਨਾ ਘੱਟ। ਸੋ ਇਹ ਚੀਜ਼ਾਂ ਨੇ ਕਿ ਦੇਖੋ ਜਦੋਂ ਨਫ਼ਰਤ ਭਰੀ ਜਾਂਦੀ ਉਦੋਂ ਸਾਰੀਆਂ ਚੀਜ਼ਾਂ ਤੁਹਾਨੂੰ ਪੁੱਠੀਆਂ ਲੱਗਦੀਆਂ। ਜਦੋਂ ਤੁਹਾਡੇ ਕਿਸੇ ਨੇ ਨਾ ਕਿਹਾ ਸੀਗਾ कि बात अमन चैन की आवाम तक पहुँचने दो, ये नफरत की सियासत हिंदू मुसलमान तक ना पहुँचने दो। ਜਦੋਂ ਅਮਨ ਚੈਨ ਦੀ ਗੱਲ ਪਹੁੰਚ ਜਾਂਦੀ ਹੈ ਨਾ ਤੁਹਾਡੇ ਜ਼ਿਹਨ ਦੇ ਵਿੱਚ, ਫਿਰ ਤੁਹਾਨੂੰ ਸਮਾਜ ਦੀਆਂ ਤਰੁੱਟੀਆਂ ਦਾ ਵੀ ਹੱਲ ਦਿਸਣਾ ਸ਼ੁਰੂ ਹੋ ਜਾਂਦਾ ਕਿ ਹਾਂ ਠੀਕ ਹੈ ਤਰੁੱਟੀਆਂ ਹੈਗੀਆਂ ਨੇ ਪਰ ਇਹਨਾਂ ਨੂੰ ਦਰੁਸਤ ਕੀਤਾ ਜਾ ਸਕਦਾ। ਸੋ ਜ਼ਹਿਰ ਭਰ ਦਿੱਤਾ
ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਹਿਟਲਰ ਨੇ ਜ਼ਹਿਰ ਭਰਿਆ ਸੀ ਔਰ ਉਸ ਦੇਸ਼ ਦਾ ਬਾਅਦ ਦੇ ਵਿੱਚ ਕੀ ਹਾਲ ਹੋਇਆ, ਕੀ ਹਸ਼ਰ ਹੋਇਆ। ਅਸੀਂ ਨਿੱਕੇ ਨਿੱਕੇ ਹੁੰਦਿਆਂ ਨੇ ਉਹ ਦੀਵਾਰ ਜਿਹੜੀ ਆ ਉਹ ਦੇਖੀ ਆ, ਜਦੋਂ ਚੈਨਲਾਂ ਤੇ ਚੱਲਦੀ ਹੁੰਦੀ ਸੀ ਨਾ ਉਸ ਟਾਈਮ, ਜਦੋਂ ਢਾਈ ਗਈ ਆ ਸਾਨੂੰ ਸੁਰਤ ਆ ਈਸਟ ਜਰਮਨ ਤੇ ਵੈਸਟ ਜਰਮਨ ਵਾਲੀ, ਉੱਥੋਂ ਤੱਕ ਹਿਸਾਬ ਲਾ ਲਓ ਕਿੱਥੋਂ ਤੀਜਾ ਦਹਾਕਾ ਚੱਲਿਆ ਤੇ ਕਿੱਥੇ ਨੌਵਾਂ ਦਹਾਕਾ ਆਇਆ, ਤੇ ਉਸ ਦੇਸ਼ ਦਾ ਕੀ ਹਾਲ ਹੋਇਆ। ਜੋ ਦੇਸ਼ ਉਸ ਤੋਂ ਬਾਅਦ ਵੇਖ ਲਓ ਕਿੱਥੇ ਪਹੁੰਚਿਆ ਪਿਆ, ਕਿੰਨੀ ਤਰੱਕੀ ਕੀਤੀ ਆ। ਸੋ ਇਹੀ ਆ ਕਿ ਇਸ ਮੁਲਕ ਦੇ ਵਿੱਚ ਜਿਹੜੀ ਜ਼ਹਿਰ ਦੀ ਖੇਤੀ ਕੀਤੀ ਗਈ ਸੀ ਉਹਦੀਆਂ ਹੁਣ ਜਿੱਦਾਂ ਕਹਿ ਲਓ ਨਾ ਕਿ ਛੱਲੀਆਂ ਬਣ ਗਈਆਂ ਨੇ, ਛੱਲੀਆਂ ਬਣ ਗਿਆ। ਇਸ ਤੋਂ ਪਹਿਲਾਂ ਕਿ ਤੋੜ ਕੇ ਮੂਰਖ ਚਿੱਥ ਨਾ ਲੈਣ, ਇਹਨੂੰ ਨਸ਼ਟ ਕਰਨ ਦੀ ਜ਼ਰੂਰਤ ਆ। ਜੀ ਜੀ ਜੀ, ਹਾਲਾਤ ਜਿਹੜੇ ਨੇ ਤਾਂ ਵੱਧ ਤੋਂ ਬੱਤਰ ਐਵਰੀਡੇ ਜਿਹੜੇ ਉਹ ਹੁੰਦੇ ਜਾ ਰਹੇ ਆ। ਪਾਰਲੀਮੈਂਟ ਦੀ ਗੱਲ ਕਰਦੇ ਜਾਈਏ, ਪੰਜਾਬ ਦੇ ਐਮਪੀਆਂ ਨੇ ਸਦਨ ਦੇ ਵਿੱਚ ਕਿਸਾਨਾਂ ਦੇ ਸਮਰਥਨ 'ਚ ਜ਼ੋਰਦਾਰ ਜਿਹੜਾ ਰੌਲਾ ਰੱਪਾ ਰੱਖਿਆ ਅੱਜ। ਹਾਂਜੀ ਦੇਖੋ, ਬੀਬਾ ਬਾਦਲ ਨੇ ਵੀ ਸਵਾਲ ਚੁੱਕੇ। ਉਹਨਾਂ ਨੇ ਕਿਹਾ ਕਿ ਤੁਸੀਂ ਤੇ ਇਹ ਗੱਲ ਕਹਿੰਦੇ ਸੋ ਕਿ ਕੋਈ ਮਰਿਆ ਹੀ ਨਹੀਂ ਕਿਸਾਨ, ਤੇ ਆਹ ਮੈਂ ਫੋਟੋਆਂ ਜਿਹੜੀਆਂ ਲੈ ਕੇ ਆਈਆਂ, ਉਹਨਾਂ ਨੇ ਹਵਾ ਦੇ ਵਿੱਚ ਫੋਟੋਆਂ ਲਹਿਰਾਈਆਂ। ਉਹਨਾਂ ਨੇ ਆਖਿਆ ਕਿ ਆਹ ਕਿੱਥੋਂ ਆਈਆਂ ਨੇ ਫੋਟੋਆਂ, ਜਾ ਕੇ ਇਹਨਾਂ ਦੇ ਘਰਾਂ ਦੇ ਵਿੱਚ ਪਤਾ ਕਰੋ ਕਿ ਬੰਦੇ ਮੁੜੇ ਨੇ ਵਾਪਸ। ਤੇ ਇਸ ਤਰ੍ਹਾਂ ਮਤਲਬ ਕਿ ਕਾਫੀ ਸ਼ਰਮਿੰਦਗੀ ਦਿੱਤੀ ਬੀਬਾ ਬਾਦਲ ਨੇ। ਜੋਸ਼ੀਲਾ ਭਾਸ਼ਣ ਸੀ, ਕੁਝ ਕੁ ਮਿੰਟ ਮਿਲਦੇ ਤੁਹਾਨੂੰ ਪਤਾ, ਕਿਉਂਕਿ 2 ਮੈਂਬਰ ਪਾਰਲੀਮੈਂਟ ਹੀ ਹੈ ਨਾ ਅਕਾਲੀ ਦਲ ਦੇ ਲੋਕ ਸਭਾ ਦੇ ਵਿੱਚ, ਮੀਆਂ ਬੀਬੀ, ਤਾਂ ਉਹਨਾਂ ਨੂੰ ਉਸ ਹਿਸਾਬ ਨਾਲ ਟਾਈਮ ਦਿੱਤਾ ਜਾਂਦਾ। ਪਰ ਬੀਬੀ ਫਿਰ ਵੀ ਤੁਹਾਨੂੰ ਪਤਾ ਬਹੁਤ ਹੁਣ ਤੇ ਕਹਿ ਲਓ ਤਜਰਬੇਕਾਰ ਨੇ ਇਸ ਟਾਈਮ ਉੱਥੇ ਲੋਕ ਸਭਾ ਦੇ ਵਿੱਚ, ਉਹ ਫਿਰ ਟਾਈਮ ਤੋਂ ਖਿੱਚ ਖੁੱਚ ਕੇ ਲਾ ਲੈਂਦੇ ਆ ਤੇ ਚੰਗੀਆਂ ਸੁਣਾ ਦਿੰਦੇ ਆ। ਇੱਧਰ ਰਾਜ ਸਭਾ ਦੇ ਵਿੱਚ ਬੜਾ ਜ਼ਬਰਦਸਤ ਹੰਗਾਮਾ ਹੋਇਆ। ਉਹਦੇ 'ਚ ਕੀ ਆ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਨਹੀਂ ਕੀ, ਉਹ ਜਿਵੇਂ ਹੰਸਰਾਜ ਹੰਸ ਕਹਿੰਦਾ ਇਹ ਪਾਉਣ ਆਈ ਆ, ਤੇ ਇਹਨੂੰ ਪਤਾ ਨਹੀਂ ਕੀ ਹੋਇਆ ਤੇ ਮਾਰ ਕੇ ਸ਼ਾਇਦ ਬਿੱਲ ਦੇ ਵਿੱਚ ਆ ਗਏ ਸੀ। ਬਿੱਲ ਦੇ ਵਿੱਚ ਜਦੋਂ ਆ ਗਏ ਤੇ ਉਸ ਤੋਂ ਬਾਅਦ ਇਹ ਤੇ ਮਾਰ ਕੇ ਛਾਲ ਜਿਵੇਂ ਮਾਰਦੇ ਨਾ ਹਾਈ ਜੰਪਰ, ਤੇ ਉੱਤੇ ਚੜ ਗਿਆ ਬੈਂਚਾਂ ਦੇ, ਤੇ ਉਹ ਜਿਹੜੀ ਰੂਲ ਬੁੱਕ ਸੀ ਚਲਾ ਕੇ ਨੇ ਚੇਅਰ ਤੇ ਮਾਰੀ। ਫਿਰ ਪੁੱਛਿਆ ਗਿਆ ਕਿ ਬਾਜਵਾ ਸਾਹਿਬ ਤੁਸੀਂ ਬਹੁਤ ਗਲਤ ਕੰਮ ਕੀਤਾ ਵਾ, ਬੜਾ ਨਿਰਾਦਰ ਕੀਤਾ ਚੇਅਰ ਦਾ, ਤੇ ਤੁਹਾਡੇ ਤੇ ਕਾਰਵਾਈ ਹੋਏਗੀ। ਨਾ ਬੇਸ਼ੱਕ ਮੈਨੂੰ ਗੋਲੀ ਮਾਰ ਦਿਓ, ਮੈਨੂੰ ਕੋਈ ਡਰ ਨਹੀਂ, ਕਿਸਾਨਾਂ ਵਾਸਤੇ ਮੈਂ ਗੋਲੀ ਵੀ ਖਾ ਲੂੰਗਾ। ਉਹ ਕਹਿੰਦੇ ਕਿ ਅਸੀਂ ਜਦੋਂ ਕੰਮ ਰੋਕੂ ਮਤਾ ਲਿਆ ਰਹੇ ਹਾਂ ਲਗਾਤਾਰ, ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਉਲਟਾ ਹੋਇਆ ਕਿ ਇਹਨਾਂ ਨੇ ਕਿਸਾਨਾਂ ਦੀ ਸਮੱਸਿਆ ਤੇ ਚਰਚਾ ਰੱਖ ਲਈ ਅੱਜ। ਤਾਂ ਹੀ ਬੀਬਾ ਬਾਦਲ ਵੀ ਗਰਮ ਹੋਈ ਨਾ ਕਿ ਕਿਸਾਨਾਂ ਦੀ ਸਮੱਸਿਆ ਤੇ ਚਰਚਾ ਤੁਸੀਂ ਕਰ ਸਕਦੇ ਹੋ, ਤੇ ਜਿਹੜੀ ਸਭ ਤੋਂ ਵੱਡੀ ਗੰਭੀਰ ਸਮੱਸਿਆ 3 ਖੇਤੀ ਕਾਨੂੰਨ ਆਉਣ ਤੇ ਪੈਦਾ ਹੋਈ ਹੈ, ਤੁਸੀਂ ਉਹਦੇ ਤੇ ਗੱਲ ਹੀ ਨਹੀਂ ਸੁਣਦੇ। ਇਹ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਖਿਆ ਹੁੰਦਾ ਕਿ ਕੀ ਕਰੀਏ, ਹੁਣ ਸਾਡੀ ਮਜਬੂਰੀ ਆ, ਅਸੀਂ ਸਮਝਨੇ ਆ ਕਿ ਹਾਂ ਭਾਈ ਕੀ ਪ੍ਰੋਟੋਕੋਲ ਆ, ਕੀ ਆਦਰ ਸਤਿਕਾਰ ਹੋਣਾ ਚਾਹੀਦਾ। ਪਰ ਜਦੋਂ ਕੋਈ ਗੱਲ ਹੀ ਨਹੀਂ ਸੁਣਦਾ ਸਾਡੀ ਕਿਸੇ ਮੁੱਦੇ ਤੇ, ਨਾ ਪੈਗਾਸਸ ਦੇ ਮੁੱਦੇ ਤੇ ਸੁਣਦਾ, ਨਾ ਕੋਈ ਖੇਤੀ ਦੇ ਮੁੱਦੇ ਤੇ ਸੁਣਦਾ, ਨਾ ਕਿਸੇ ਹੋਰ ਅਹਿਮ ਨੁਕਤੇ ਤੇ ਗੱਲ ਕਰਦਾ, ਅਸੀਂ ਕਰੀਏ ਤੇ ਆਖਰ ਕਰੀਏ ਕੀ ਭਾਈ। ਤੋ ਇਹੋ ਜਿਹੀ ਸਿਚੁਏਸ਼ਨ ਬਣ ਗਈ ਆ ਕਿ ਤੁਸੀਂ ਹਿਸਾਬ ਲਾ ਲਓ ਕਿ 2-3 ਦਿਨ ਮਸੀਂ ਬਚੇ ਹੋਣੇ ਆ ਸੈਸ਼ਨ ਦੇ, ਤੇ ਰਾਜ ਕਰਨਵੀਰ ਸਿੰਘ ਜੀ ਕੰਮ ਨਿਲ ਵਟਾ ਸਨਾਟਾ। ਹਾਲਾਂਕਿ ਇਹਨਾਂ ਨੇ ਬਿੱਲ ਬੁੱਲ ਪਾਸ ਕਰਾ ਲਏ ਆ ਰੌਲੇ ਰੱਪੇ ਦੇ ਦਰਮਿਆਨ, ਪਰ ਜਿਹੜੀ ਆਪਾਂ ਸਾਰਥਕ ਚਰਚਾ ਕਿਸੇ ਵੀ ਸਦਨ ਦੇ ਵਿੱਚੋਂ ਦੇਖਣੀ ਚਾਹੁੰਦੇ ਆ, ਹਾਊਸ ਦੇ ਵਿੱਚੋਂ ਦੇਖਣੀ ਚਾਹੁੰਦੇ ਆ, ਉਹ ਬਿਲਕੁਲ ਮਨਫੀ ਰਹੀ ਆ। ਔਰ ਉਹਦਾ ਕਾਰਨ ਇਹ ਆ ਕਿ ਤੁਸੀਂ ਦੇਖ ਲਓ ਕਿ ਕੋਵਿਡ ਦੇ ਦੌਰਾਨ ਆ ਜਿਹੜੀ ਕਹਿ ਲਓ ਸੈਕਿੰਡ ਵੇਵ ਸੀ, ਕੀ ਹਾਲ ਸੀ, ਗੰਗਾ ਭਰ ਗਈ ਲਾਸ਼ਾਂ ਦੇ ਨਾਲ, ਖੂਹ ਸੁੱਕ ਗਏ ਪਾਣੀ ਤੋਂ। ਸੋ ਇਹ ਕਹਾਣੀ ਸੀਗੀ ਕਿ ਨਾ ਰੋਟੀ ਜੁੜੀ, ਨਾ ਇਹਨਾਂ ਤੋਂ ਸਾਹ ਜੁੜੇ, ਗੱਪੂਆਂ ਦੀ ਢਾਣੀ ਤੋਂ ਕੁਝ ਵੀ ਨਹੀਂ ਹੋਇਆ, ਇਹਨਾਂ ਤੋਂ ਕੱਖ ਨਹੀਂ ਹੋਇਆ। ਪਰ ਉਹਦੇ ਤੇ ਵੀ ਕੋਈ ਚਰਚਾ ਨਹੀਂ। ਕਹਿੰਦੇ ਜੀ ਕਿ ਸਾਡੇ ਕੋਲ ਆਕਸੀਜਨ ਤੋਂ ਜਿਹੜੇ ਮਰੇ ਆ ਉਹਨਾਂ ਦਾ ਡਾਟਾ ਹੀ ਹੈ ਨਹੀਂ, ਕਿਸਾਨਾਂ ਦਾ ਕੋਈ ਡਾਟਾ ਹੀ ਹੈ ਨਹੀਂ, ਫਲਾਣਾ ਮਰਿਆ ਉਹਦਾ ਡਾਟਾ ਹੀ ਹੈ ਨਹੀਂ, ਸੀਵਰੇਜ ਨਾਲ ਕਿੰਨੇ ਮਰੇ। ਮੈਂ ਤੁਹਾਨੂੰ ਇੱਕ ਦਿਨ ਦੱਸਿਆ ਸੀ ਨਾ ਕਿ ਕਿੰਨੇ ਮੁੱਦਿਆਂ ਤੇ ਇਹਨਾਂ ਨੇ ਹੱਥ ਖੜੇ ਕਰ ਦਿੱਤੇ ਕਿ ਸਾਡੇ ਕੋਲ ਡਾਟਾ ਹੀ ਹੈ ਨਹੀਂ। ਲਓ ਦੱਸੋ ਹੁਣ ਡਾਟਾ ਸੀ ਸ਼ੀ ਜਿਨਪਿੰਗ ਤੋਂ ਲਈਏ ਜਾ ਕੇ, ਵੋਟਾਂ ਤੁਹਾਨੂੰ ਪਾਈਆਂ ਨੇ, ਹੁਣ ਅਸੀਂ ਚੀਨ ਤੋਂ ਥੋੜਾ ਮੰਗਾਂਗੇ ਡਾਟਾ। ਤੋ ਆਹ ਤੇ ਸੂਰਤ ਹਾਲ ਆ। ਤੋ ਬਿਲਕੁਲ ਵਾਸ਼ ਆਊਟ ਹੀ ਹੋ ਗਿਆ ਤਕਰੀਬਨ, ਕਹਿ ਲਈਏ ਜੇ ਸਾਰਥਕ ਚਰਚਾ ਦੇ ਪੱਖ ਤੋਂ ਦੇਖੀਏ ਤਾਂ ਤਕਰੀਬਨ ਲਾ ਲਓ ਕਿ 150 ਪੌਣੇ 200 ਕਰੋੜ ਦਾ ਕਹਿੰਦੇ ਆ ਕਿ ਹੁਣ ਤੱਕ ਨੁਕਸਾਨ ਹੋਇਆ ਪਬਲਿਕ ਮਨੀ ਦਾ। ਜੀ ਪਰਵਾਹ ਹੀ ਨਹੀਂ ਕਰਦੇ ਜੀ, ਉਹਨੇ ਕਿ ਇਹਨਾਂ ਨੇ ਜੇਬ 'ਚ ਪਾ ਲੈਣੇ ਆ ਤੇ ਲੋਕਾਂ ਦਾ ਨੁਕਸਾਨ ਜਿਹੜਾ ਉਹ ਵਾਧੂ ਨਾਲ ਕਰੀ ਜਾਣਾ। ਮੁੱਖ ਮੰਤਰੀ ਪੰਜਾਬ ਦੇ ਪਹੁੰਚ ਕੇ ਕਹਿੰਦੇ ਸੋਨੀਆ ਗਾਂਧੀ ਕੋ ਹੋ ਗਈ ਮੁਲਾਕਾਤ। ਹਾਂਜੀ ਹਾਂਜੀ, ਇਹਨਾਂ ਨੂੰ ਤੇ ਬਸ ਉੱਥੇ ਮੇਰੇ ਖਿਆਲ ਦੇ ਨਾਲ ਇੱਕ ਪੱਕਾ ਕੁਆਟਰ ਦੇ ਦੇਣ, ਉੱਥੇ ਹੀ ਰਹਿਣਾ ਹੁੰਦਾ ਇਹਨਾਂ ਨੇ 5ਵੇਂ-7ਵੇਂ ਦਿਨ। ਜਾਂ ਸਿੱਧੂ ਚਲੇ ਜਾਂਦਾ ਜਾਂ ਇਹ ਚਲੇ ਜਾਂਦਾ, ਇੱਕ ਜਣਾ ਤੇ ਉੱਥੇ ਰਹਿੰਦਾ। ਇਹਨਾਂ ਨੂੰ ਪੱਕਾ ਰੱਖਣਾ ਚਾਹੀਦਾ ਉੱਥੇ ਕੁਆਟਰ ਕਰਨ ਨੂੰ। ਮੈਂ ਤੇ ਅੱਗੇ ਇੱਕ ਦਿਨ ਕਿਹਾ ਸੀਗਾ ਕਿ ਇਹਨਾਂ ਨੂੰ ਨਾ ਉੱਥੇ ਇੱਕ ਉਰਾ ਇੱਧਰ ਹੀ ਲੈ ਦੇਣ, ਭਾਵੇਂ ਸਿੰਘੂ ਵਾਲੀ ਸਾਈਡ, ਇੱਧਰ ਖੁੱਲੇ ਜਿਹੇ ਮੈਦਾਨ ਦੇ ਵਿੱਚ ਇਹਨਾਂ ਨੂੰ ਨਾ ਕਨਾਲ ਦੇ ਵਿੱਚ ਇੱਕ ਮੈਦਾਨ ਬਣਾ ਦੇਣਾ ਚਾਹੀਦਾ, ਉੱਚੀਆਂ ਕੰਧਾਂ ਕੱਢ ਕੇ। ਤੇ ਲਾਓ ਭਾਈ
ਜਿਹੜੇ ਵੀ ਆਉਂਦੇ ਉਧਰੋਂ ਰਾਜਸਥਾਨ ਵਾਲੇ, ਹਰਿਆਣੇ ਵਾਲੇ, ਪੰਜਾਬ ਵਾਲੇ, ਕਿ ਲਓ ਭਾਈ ਇੱਕ ਲਾਠੀ ਫੜਾ ਦਿਓ ਇਹਨਾਂ ਨੂੰ ਤੇ ਵਾੜ ਦਿਓ ਇਹਨਾਂ ਨੂੰ। ਇੱਕ ਵਾਰੀ ਕੁੱਟ ਕਟਾਪਾ ਕਰ ਲਓ ਆਪਣਾ ਤੇ ਫਿਰ ਬਾਹਰ ਆ ਜਾਓ, ਕਿਉਂਕਿ ਸ਼ਤਰੂ ਪੋਲੀ ਹੋਏ ਰਹਿੰਦੇ ਆ, ਇੱਕ ਦੂਜੇ ਨਾਲ ਖਿਬੜੀ ਜਾਂਦੇ ਆ ਹਰ ਟਾਈਮ ਕਾਂਗਰਸੀ, ਤੇ ਇਸ ਨਵੇੜੇ 'ਚ ਹੀ ਰਹਿੰਦੇ ਆ ਕਿ ਭਾਈ ਤੁਸੀਂ ਆਪਦਾ ਨਵੇੜਾ ਕਰਕੇ ਆਓ, ਥੋੜਾ ਬਹੁਤਾ ਗੁੱਸਾ ਲਾ ਲਓ ਤੁਸੀਂ। ਹੁਣ ਇੱਕ ਬੋਲਣ ਡਿਆ ਸੀ ਇਹਨਾਂ ਦਾ ਨਾ ਰਾਜਸਥਾਨ 'ਚੋਂ, ਕਹਿੰਦਾ ਵੀਰ ਸਾਵਰਕਰ ਤਾਂ ਕਹਿੰਦੇ ਬਈ ਬਹੁਤ ਤਗੜੇ ਆਜ਼ਾਦੀ ਘੁਲਾਟੀਏ ਸੀ। ਕੀ ਕਹੋਗੇ ਕਾਂਗਰਸੀਆ ਕਹਿ ਰਿਹਾ, ਇਹ ਕਹਿੰਦਾ ਕਿ ਜਿਹੜੀ ਹਿੰਦੂ ਨੇਸ਼ਨ ਦੀ ਥਿਊਰੀ ਸੀ ਉਸ ਟਾਈਮ ਜਿਹੜੀ ਦਿੱਤੀ ਇਹਨਾਂ ਨੇ 20ਵੇਂ ਦੇ ਵਿੱਚ ਲਾ ਲਓ ਕਿ ਨਿਕਲ ਆਈ ਸੀਗੀ, ਤੇ ਕਹਿੰਦੇ ਕਿ ਉਹ ਥਿਊਰੀ ਗਲਤ ਥੋੜੀ ਸੀ ਕੋਈ, ਜਦੋਂ ਉਸ ਟਾਈਮ ਥਿਊਰੀ ਤੁਹਾਡੀ ਨਜ਼ਰ ਦੇ ਵਿੱਚ ਗਲਤ ਨਹੀਂ ਤਾਂ ਇਸ ਟਾਈਮ ਤੁਸੀਂ ਕੀ ਕਹੋਗੇ। ਔਰ ਤੁਸੀਂ ਸੈਕੂਲਰ ਪਾਰਟੀ ਦੇ ਵਿੱਚ ਹੋ। ਸੋ ਇਹਨਾਂ ਦਾ ਨੇਤਾ ਅੱਜ ਕਹਿ ਰਿਹਾ ਸੀਗਾ, ਤੇ ਇਸ ਕਰਕੇ ਕਹਿ ਰਿਹਾ ਵਾਂ ਕਿ ਇਹਨਾਂ ਦੇ ਝਗੜੇ, ਇਹਨਾਂ ਦੇ ਜਿਹੜੇ ਰੋਸੇ ਗਿਲੇ ਆ, ਉਹ ਸਭ ਕੁਛ ਹੈਰਾਨ ਕਰਨ ਵਾਲੇ ਆ, ਪਰੇਸ਼ਾਨ ਕਰਨ ਵਾਲੇ ਆ। ਲਿਹਾਜ਼ਾ ਅੱਜ ਗਏ ਨੇ ਉੱਥੇ ਕੈਪਟਨ ਅਮਰਿੰਦਰ ਸਿੰਘ, ਪਹਿਲਾਂ ਤੇ ਪੀਕੇ ਦੇ ਨਾਲ ਮੁਲਾਕਾਤ ਹੋਈ ਆ, ਪੀਕੇ ਨਾਲ ਪਤਾ ਨਹੀਂ ਕੀ ਗੱਲਾਂ ਹੋਈਆਂ, ਗੱਲਾਂ ਗੂੜੀਆਂ ਕਰਾਂਗੀ ਤੇਰੇ ਨਾਲ ਵੀ, ਉਹ ਫਿਲਮ 'ਚ ਇੱਕ ਗਾਣਾ ਸੀਗਾ, ਤੇ ਉਹ ਗੱਲਾਂ ਗੂੜੀਆਂ ਹੀ ਕਰਦੇ, ਹੁਣ ਪਤਾ ਨਹੀਂ ਫਿੱਕੀਆਂ ਹੁੰਦੀਆਂ, ਸਮਝ ਤੋਂ ਪਰੇ ਆ। ਫਿਰ ਕਹਿੰਦੇ ਸੋਨੀਆ ਗਾਂਧੀ ਨਾਲ ਮਿਲਣਾ ਸੀਗਾ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਨੇ, ਪਹਿਲਾਂ ਦੁਪਹਿਰੇ ਮਿਲਣਾ ਸੀ, ਹੁਣ ਸ਼ਾਮੀ ਮਿਲਣਾ ਸੀ। ਮਿਲ ਕੇ ਕੀ ਗੱਲਬਾਤ ਹੋਈ ਆ ਕੁਛ ਨਹੀਂ, ਅੰਦਾਜ਼ੇ ਨੇ ਕਿਆਫੇ ਨੇ, ਪਰ ਸ਼ਿਕਵੇ ਸ਼ਿਕਾਇਤਾਂ ਤੇ ਲੱਗੀਆਂ ਹੋਣਗੀਆਂ ਨਾ, ਤੁਹਾਨੂੰ ਪਤਾ ਹੀ ਆ, ਜਾਂ ਤੇ ਇਹ ਸ਼ਿਕਾਇਤ ਦੇਣ ਜਾਂਦੇ ਆ ਜਾਂ ਜਵਾਬ ਦੇਣ ਜਾਂਦੇ, ਦੋ ਹੀ ਗੱਲਾਂ ਹੁੰਦੀਆਂ ਨੇ ਕਾਂਗਰਸੀਆਂ ਦੀਆਂ। ਤੇ ਇਸ ਤੋਂ ਇਲਾਵਾ ਰੀਸ਼ਫਲਿੰਗ ਦਾ ਵੀ ਇੱਕ ਚਰਚਾ ਕਿ ਹੋ ਸਕਦਾ ਹੈ ਰੀਸ਼ਫਲਿੰਗ ਵਾਸਤੇ ਲਾਸਟ ਜਿਹੜੀ ਇੱਕ ਮੋਹਰ ਲਵਾਉਣੀ ਹੁੰਦੀ ਆ ਹਾਈ ਕਮਾਂਡ ਤੋਂ, ਉਹ ਲਵਾਉਣ ਗਏ ਹੋਣ। ਇਸ ਤੋਂ ਇਲਾਵਾ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਦਾ ਪ੍ਰੋਗਰਾਮ ਸੀ ਦੇਰ ਸ਼ਾਮ ਤੱਕ, ਫਿਰ ਬਾਅਦ ਦੇ ਵਿੱਚ ਇਹਨਾਂ ਦੇ ਸ਼ਡਿਊਲ 'ਚੋਂ ਬਾਹਰ ਕਰ ਦਿੱਤਾ ਗਿਆ ਹੋਵੇ ਤਾਂ ਮੈਨੂੰ ਪਤਾ ਨਹੀਂ, ਪਰ ਇਹ ਦੱਸਿਆ ਜਾ ਰਿਹਾ ਸੀਗਾ ਕਿ ਸ਼ਡਿਊਲ ਦੇ ਵਿੱਚ ਤੁਹਾਨੂੰ ਪਤਾ ਡਰੋਨ ਰਨ ਵੀ ਕੱਲ ਆ ਗਿਆ ਸੀਗਾ ਨਾ, ਐਨ ਮੌਕੇ ਤੇ ਉਹ ਆ ਗਿਆ, ਦਿੱਲੀ ਨੂੰ ਇਹਨਾਂ ਨੇ ਜਾਣਾ ਸੀਗਾ, ਜਿਵੇਂ ਸਿੱਧੂ ਦਾ ਟਵੀਟ ਆ ਗਿਆ STF ਦੀ ਰਿਪੋਰਟ ਵਾਲਾ, ਉਵੇਂ ਡਰੋਨ ਆ ਗਿਆ, ਤੇ ਫਿਰ ਇਹਨਾਂ ਨੂੰ ਚੇਤਾ ਆ ਗਿਆ ਕਿ ਉੱਥੇ ਅਮਿਤ ਸ਼ਾਹ ਵੀ ਰਹਿੰਦਾ, ਚਲੋ ਉਹਦੇ ਵੀ ਜਾ ਕੇ ਤੇ ਦੀਦਾਰ ਕਰ ਲਈਏ। ਸੋ ਇਸ ਕਰਕੇ ਕਾਫੀ ਮੁਲਾਕਾਤਾਂ ਕਰਨੀਆਂ, ਟੀਕੇ ਨਾਲ ਕਰਨੀ ਸੀਗੀ, ਫਿਰ ਬੀਬੀ ਸੋਨੀਆ ਗਾਂਧੀ ਨਾਲ, ਤੇ ਉਸ ਤੋਂ ਬਾਅਦ ਅਮਿਤ ਸ਼ਾਹ ਨਾਲ। ਦੂਸਰਾ ਇੱਕ ਹੋਰ ਵੀ ਜਿਹੜੇ ਹੈਗੇ ਆ ਕੇਂਦਰ ਦੇ ਵਜ਼ਾਰਤ ਦੇ ਮੰਤਰੀ, ਉਹਨਾਂ ਦੇ ਨਾਲ ਵੀ ਮੁਲਾਕਾਤ ਦਾ ਇੱਕ ਪ੍ਰੋਗਰਾਮ ਮੈਂ ਸੁਣਿਆ ਸੀ, ਪਤਾ ਨਹੀਂ ਹੁਣ ਇਹਨਾਂ ਦਾ ਕੱਲ੍ਹ ਨੂੰ ਪਤਾ ਹੋਏਗਾ ਕਿ ਹੋਈ ਆ ਕਿ ਨਹੀਂ ਹੋਈ। ਪਰ ਵੱਡੀ ਗੱਲ ਇਹੋ ਆ ਕਿ 5 ਮੰਤਰੀਆਂ ਨੇ ਕੈਪਟਨ ਦੇ ਪਿੱਛੇ ਹੀ ਚਿੱਠੀ ਲਿਖ ਦਿੱਤੀ ਹਾਈ ਕਮਾਨ ਨੂੰ, ਕਿ ਇੱਕ ਤਾਂ ਇਹ ਕਿਹਾ ਗਿਆ ਕੈਪਟਨ ਦਾ ਕਿ ਭਾਈ ਇਹ ਜਿਹੜਾ 18 ਨੂੰ 31 ਪ੍ਰੋਗਰਾਮ ਹੈ ਉਹਦੇ 'ਤੇ ਕੋਈ ਕੰਨ ਨਹੀਂ ਧਰਦਾ। ਦੂਜੀ ਚੀਜ਼ ਇਹ ਆ ਕਿ ਕੈਪਟਨ ਦੀਆਂ ਸੁਣ ਕੇ ਹੁਣ ਸਾਨੂੰ ਵੀ ਜਿਹੜਾ ਟਾਈਮ ਦੇ ਦਿਓ, ਅਸੀਂ ਵੀ ਖੁੱਲ੍ਹ ਕੇ ਦਿਲ ਦੀਆਂ ਕਹਿਣੀਆਂ। 5 ਮੰਤਰੀ ਕਹਿ ਰਹੇ ਆ, ਰੰਧਾਵਾ, ਬਾਜਵਾ, ਚੰਨੀ, ਰਜੀਆ ਸੁਲਤਾਨਾ ਤੇ ਸਰਕਾਰੀਆ, ਕਹਿੰਦੇ ਆ ਕਿ ਸਾਡੇ ਜੀ ਦਿਲ ਦੇ ਵਿੱਚ ਭਾਂਬੜ ਮਚੇ ਪਏ ਜੀ, ਮਾੜੀ ਜੀ ਕਿਤੇ ਖੁੱਲ੍ਹ ਦਿਓ, ਟਾਈਮ ਦਿਓ, ਅਸੀਂ ਵੀ ਠੰਡਾ ਕਰਨਾ ਚਾਹੀਦਾ। ਜੀ ਪਤਾ ਨਹੀਂ ਇਹਨਾਂ ਨੂੰ ਵਿਚਾਰਿਆਂ ਨੂੰ ਮੌਕਾ ਮਿਲੂ ਕਿ ਨਹੀਂ। ਪੰਜਾਬ ਦੇ ਕਦੋਂ ਪੈਂਦੀ ਆ, ਹਾਂਜੀ ਸਹੀ ਗੱਲ ਆ। ਪੰਜਾਬ ਦੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਰਾਜਪਾਲ ਨੂੰ ਮਿਲਣ ਪਹੁੰਚੇ ਵਿਰੋਧੀ ਧਿਰ ਦੇ ਨੇਤਾ। ਉਹ ਨਹੀਂ, ਰਾਜਪਾਲ ਨੇ ਕੀ ਕਰਨਾ ਹੈ ਜੀ, ਰਾਜਪਾਲ ਉਹਦੀ ਤਾਂ ਇੱਥੇ ਬਸ ਟਾਈਮ ਪਾਸ ਹੈ ਜੀ, ਜਿੱਦਾਂ ਕਹਿ ਲਓ। ਦੇਖੋ ਗੱਲ ਇਹ ਆ ਕਿ ਮੰਤਰੀ ਕਾਫੀ ਇਹਨਾਂ ਦੇ ਦੋਸ਼ਾਂ ਦੇ ਵਿੱਚ ਘਿਰੇ ਨੇ ਇਸ ਟਾਈਮ। ਜੇ ਤੁਸੀਂ ਦੇਖੋਗੇ ਤਾਂ ਤਾਜ਼ਾ ਮਾਮਲਾ ਬਲੌਂਗੀ ਪਿੰਡ ਦੀ ਜਿਹੜੀ 10 ਕਿੱਲੇ ਜ਼ਮੀਨ ਜਿਹਦੀ ਕੀਮਤ 100 ਕਰੋੜ ਦੇ ਕਰੀਬ ਆ, ਕਿ ਇੱਕ ਗਊਸ਼ਾਲਾ ਦੀ ਟਰੱਸਟ ਬਣਾ ਕੇ ਲਈ ਜਾਂਦੀ ਆ, ਤੇ ਲਈ ਵੀ ਇੱਕ ਧਮਕੀ ਪੱਤਰ ਦੇ ਕੇ ਪੰਚਾਇਤ ਤੋਂ, ਤੇ ਪੰਚਾਇਤ ਦਾ ਜਿਹੜਾ ਸਰਪੰਚ ਆ ਉਹ ਕਾਂਗਰਸੀ ਆ, ਉਹਦਾ ਰੌਲਾ ਪਿਆ ਫਿਰਦਾ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਣਾ ਸਾਧੂ ਸਿੰਘ ਧਰਮਸੋਤ ਦਾ ਰੌਲਾ। ਇੱਦਾਂ ਜਿਹੜੇ ਇਹਨਾਂ ਦੇ ਹੈਗੇ ਨੇ 2-3 ਮੰਤਰੀ ਜਿਹੜੇ ਕਿ ਇਸ ਵੇਲੇ ਸਿਰੇ ਦੇ ਵਿਵਾਦ ਸਹੇੜੀ ਬੈਠੇ ਆ, ਉਹਨਾਂ ਤੇ ਕਾਰਵਾਈ ਕਰਵਾਉਣ ਵਾਸਤੇ ਇਹ ਗਏ ਨੇ ਰਾਜਪਾਲ ਦੇ ਕੋਲ। ਦੇਖੋ ਇਹ ਗੱਲਾਂ ਜਿਹੜੀਆਂ ਨੇ ਖਾਨਾ ਪੂਰਤੀਆਂ ਨੇ। ਜੇ ਤਾਂ ਤੁਸੀਂ ਕੁਝ ਕਰਨਾ ਤੇ ਜ਼ਮੀਨੀ ਪੱਧਰ ਤੇ ਕੋਈ ਲੜਾਈ ਲੜੋ, ਕੋਈ ਮੂਵਮੈਂਟ ਜਿਹੜੀ ਆਪਣੀ ਸ਼ੁਰੂ ਕਰੋ। ਰਾਜਪਾਲ ਨੂੰ ਤੇ ਇਹ ਦੇ ਕੇ ਆਏ ਸੀ, ਤੁਹਾਨੂੰ ਯਾਦ ਹੋਣਾ, ਉਹ ਜਿਹੜੇ ਇਹਨਾਂ ਨੇ ਬਿੱਲ ਲਿਆਂਦੇ ਸੀਗੇ ਵਿਧਾਨ ਸਭਾ ਦੇ ਵਿੱਚ, ਉਹਨਾਂ ਨੇ ਉੱਥੇ ਰੱਖ ਛੱਡੇ ਆ। ਪਤਾ ਨਹੀਂ ਉਹ ਗਾਂ ਗਏ ਆ ਕਿ ਨਹੀਂ ਗਏ, ਉੱਥੇ ਰੱਖ ਛੱਡੇ ਆ, ਅਜੇ ਤੱਕ ਤੇ ਗਏ ਨਹੀਂ ਸੀਗੇ, ਹੁਣ ਭੇਜ ਦਿੱਤੇ ਹੋਣਾ 2-4 ਦਿਨਾਂ ਦੇ ਵਿੱਚ, ਤੇ ਕੁਝ ਕਹਿ ਨਹੀਂ ਸਕਦੇ। ਉਹ ਤੁਸੀਂ ਵੀ ਦੇ ਆਓ ਮੰਗ ਪੱਤਰ। ਇਹ ਖਾਨਾ ਪੂਰਤੀ, ਇਹ ਆਮ ਆਦਮੀ ਪਾਰਟੀ ਨੂੰ ਇੱਕ ਗੱਲ ਸਮਝਣੀ ਪਏਗੀ ਕਿ ਤੁਸੀਂ ਪ੍ਰੈਸ ਨੋਟ ਦੀ ਰਾਜਨੀਤੀ, ਪ੍ਰੈਸ ਕਾਨਫਰੰਸ ਦੀ ਰਾਜਨੀਤੀ, ਮੰਗ ਪੱਤਰ ਦੀ ਰਾਜਨੀਤੀ, ਵਿਧਾਨ ਸਭਾ ਦੇ ਵਿੱਚ ਰੌਲੇ ਰੱਪੇ ਦੀ ਰਾਜਨੀਤੀ, ਉਹਦੇ ਤੋਂ ਬਿਲਕੁਲ ਤੁਸੀਂ ਵਾਕਫ ਹੋ ਗਏ ਹੋ, ਉਹ ਤੁਹਾਡੀ ਐਕਸਪਰਟੀ ਹੈ। ਪਰ ਰੌਲਾ ਇਹ ਆ ਕਿ ਤੁਹਾਨੂੰ ਇਹ ਗੱਲਾਂ, ਇਹ ਮੁੱਦੇ ਜਿਹੜੇ ਆ ਨਾ ਲੋਕਾਂ ਤੀਕ ਲਿਜਾਣੇ ਪੈਣਗੇ। ਲੋਕਾਂ ਨੂੰ ਨਹੀਂ ਪਤਾ, ਆਮ ਬੰਦੇ ਨੂੰ ਨਹੀਂ ਪਤਾ
कि बलौंजी की जमीन का मसला की सानू पता, तुहानू पता, राजपाल नूं भी पता लग गया, पर जिन्हों पता लगना जिहड़े इस जमीन के वारस ने, जिन्हां दी ये ज़मीनां ने, जिन्हां दे नाल ये धक्के हो रहे हैं, फ्रॉड हो रहे हैं, उन्हां च जद तक चेतनता नहीं आएगी तद तक राजनीति उतले पद्धर ते तुहानू ठीक है कि सुर्खियां मिल जाएंगियां, पर सुर्खियां हमेशा बनदियां ही रद्दी की टोकरी च जाने वास्ते आ, वो पुरानियां हो जाएंगियां। पर असल चेतनता आम बंदे की कि जदों तक नहीं लैके जाओगे तो राजनीतिक इखलाक है जोड़ा सही मानिया दे विचों ठीक भी नहीं हो सकता, क्योंकि राजनीति का फर्ज भी है ओपोजिशन का, खास तौर पर कि लोगों के जागृति की लहर का प्रसार किया जाए कि भाई साहब सत्ताधारी आ कर रहे हैं, तो यह मेरे ख्याल के आम आदमी पार्टी को काडर हैगा, मंच हैगा, तो लोगों के ताई ये गल जी पहुँचाउण तो ठीक रहेगा कि एक तो लोग अवेयर होणगे, दूजा इन्हां दा भी कोई बेस बनेगा थल्ले। जी जी बिल्कुल। विदेशी कोले ਦੇ बोझ तो बाद ਹੁਣ ਦਲਿਤ ਜਿਹੜੇ ਭਾਈਚਾਰੇ ਤੇ ਬਿੱਲਾਂ ਦੇ बोझ ਦੀ ਤਿਆਰੀ। देखो होया की सीगा कि अकाली राज दे विच ना इन्हां ने 200 यूनिट फ्री कीती सीगी अपने एससी भाईचारे दी, बड़ी वड्डी राहत सी। चलो गरीब बंदियां दे किहड़े किते उत्थे एसी चलने आ या कारखाने चलने आ, अच्छी खासी इन्हां नूं राहत दित्ती गई सीगी। चलो बाद दे विच होया कि ये घटा के कर दित्तियां गईयां सीगियां 100 यूनिटां। बहुत टाइम तो पता ही नहीं लगा कि की हो गया, 100 यूनिटां कर दित्तियां गईयां, फिर मेरे ख्याल दे नाल वधा के 200 यूनिटां कर दित्तियां, ते जदों 200 तो 100 आईयां वो जद तक वो बिल पैंदे गए, क्योंकि गरीब बंदे नूं ते चलो ये सहूलत बड़ी वड्डी सीगी कि बिल आउंदा ही नहीं सी। 200 यूनिट किसी घर की भावें मचदी होवे, ते होया कि उदों बिल जुड़ के बहुत सारे जिहड़े घर सीगे डिफॉल्ट हो गए, ते कुछ इसे तरह का ही बाद दे विच भी होया कि जिहड़ा वो बिलों का बकाया सी पिया रहा वधदा गया, ते हुण जिहड़ी सरकार आ इन्हां ने वो बिल जिहड़ा मेरे ख्याल दे नाल तकरीबन हैगा जे तुसीं देखोगे तो 137 करोड़ रुपए का जिहड़ा बकाया बनता है, ते तकरीबन 4 लाख खपतकार है, वो 4-4.5 लाख खपतकार, तो उन्होंने हाथ खड़े कर दिते हैं। पावरकॉम नूं कहा कि ऐ करो भाई तुसीं इन्हां तो वसूल लवो, खपतकारां तो वसूल लो, तो खपतकारां तो वसूलणगे तो गरीबां की वसूली है जिहड़ी तुहानूं पता किस तरह करदे हुंदे, मीटर वगैरह पट लैणगे, जे दूसरे खपतकार ते पाउणगे तो पहलां ही बिजली की मार की बहुत एक भयानक बनगी देख रहा वा। तो इस तरह है कि एक इन्होंने होर ऑप्शन दिता कि तुसीं इदां करो जी 25% असीं तुहानूं दे दिंदे, 25 उन्हां तो वसूल कर लो, 50 तुसीं अफोर्ड कर लो। तो कुल मिला के हो की रहा है कि जिवें आ हुण निजी थर्मल प्लांटां नूं भी पावरकॉम ने 500 करोड़ के करीब दिता वा, जिहड़ा विदेशी कोला मंगाया कुछ थर्मलां ने, तो उहदा उस तो बाद एक तकरीबन 150 करोड़ का जिहड़ा वो होर बोझ पाया जा रहा। तो कुल मिला के आपां ये गल जिहड़ी वेख सकते हैं कि ठीक है गरीब घरां नूं भी भाई जरूरत है सबसिडियां दी, और इन्हां नूं सब तो ज़्यादा जरूरत है जिहड़े मातड़ परिवार आ, मजदूरां दे परिवार आ, जे खेती वालियां नूं जरूरत है इन्हां नूं भी जरूरत है, पर कुछ हद तो होनी चाहिए आ। तुसीं कोई 400 यूनिट, कोई कहंदा मैं फ्री कर दूं बिजली, कोई कहंदा 3 रुपए यूनिट, तो तुसीं कित्थों पैदा करोगे, किवें पावरकॉम चलेगा? ਇਹਦੇ ਵਿੱਚ होना की जे तुसीं एक गल नूं नोट करियो, हो सकदा मैं गलत होवां, ਇਹਦਾ बेड़ा गर्क करके पावरकॉम का खीरी इन्हां दे देना जे निजी हत्थां 'च, ते उत्थों फिर तुहानूं पता किहड़े भाਅ रेट निकलने ते किहड़े भाਅ करंट जिहड़े गरीब अमीर नूं इक्को ਜਿਹੇ लगने। जी बिल्कुल बिल्कुल। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਅੰਮ੍ਰਿਤਸਰ ਤੋਂ ਲੰਡਨ ਦੀਆਂ ਸਿੱਧੀਆਂ ਉਡਾਨਾਂ 16 ਤੋਂ ਹੋਣਗੀਆਂ ਸ਼ੁਰੂ। हाँ जी देखो ये जानकारी जी वो मिली आ, तो चलो चंगी गल आ, हुण फ्लाइटां जिहड़ियां खुल रही ने, क्योंकि मेरे ख्याल के नाल उन्होंने लिस्ट जी चेंज की आ यूके वालियां ने ना, तो इंडिया नूं उन्होंने दूसरी लिस्ट दे विच पाया जिथे स्थिति थोड़ी नॉर्मलाइज हुंदी है जिन्हां देशां दी। तो खैर ये कहंदे कि 16 अगस्त तो अमृतसर तो लंडन के हीथरो हवाई अड्डे लई सीधियां फ्लाइटां जिहड़ियां वो अमृतसर तो शुरू हो जाणियां। श्री गुरु रामदास अंतरराष्ट्रीय हवाई अड्डा सबनूं पता ही आ, ਤੇ ਇਹਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ मैं कोट कर देना, मेरे ख्याल ਦੇ ਨਾਲ ग्लोबल कन्वीनर ने ਜਿਹੜੇ ਅੰਮ੍ਰਿਤਸਰ इनिशिएटिव ਦੇ ਉਹਨਾਂ ਨੇ ਸਮੀਪ ਸਿੰਘ ਗੁਮਟਾਲਾ ਜੀ ਉਹਨਾਂ ਨੇ ਜਾਣਕਾਰੀ ਦਿੱਤੀ ਆ। ਉਹ ਕਹਿੰਦੇ ਆ ਕਿ ਲੰਡਨ ਦੇ ਹੀਥਰੋ 에ਅਰਪੋਰਟ ਤੋਂ ਹਰ ਸੋਮਵਾਰ ਦੁਪਹਿਰ 12:30 ਵਜੇ ਫਲਾਈਟ ਉੱਡੇਗੀ
ਮੰਗਲਵਾਰ ਰਾਤ 1:15 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚੇਗੀ ਤੇ ਫਿਰ ਇਹ ਦੁਬਾਰਾ ਮੰਗਲਵਾਰ ਸਵੇਰੇ 3:10 ਤੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ, ਜਿਹੜੀ ਕਿ ਸਵੇਰੇ 7:15 ਵਜੇ ਜਿਹੜੀ ਆ ਲੰਡਨ ਪਹੁੰਚੇਗੀ। ਕੁਝ ਇਸ ਤਰ੍ਹਾਂ ਦਾ ਸ਼ਡਿਊਲ ਹੈ ਜਿਹੜਾ ਉਹ ਉਹਨਾਂ ਨੇ ਦੱਸਿਆ ਵਾ। ਮਤਲਬ ਕਿ ਇਹ ਮੇਰੇ ਖਿਆਲ ਦੇ ਨਾਲ ਮੰਗਲਵਾਰ ਚੱਲ ਕੇ ਤੇ ਅਗਲੇ ਦਿਨ ਪਹੁੰਚੂਗੀ, ਉਸੇ ਦਿਨ ਪਹੁੰਚੇਗੀ। ਇਹ ਤਾਂ ਹੁਣ ਮੈਨੂੰ ਪਤਾ ਨਹੀਂ ਕਿੰਨਾ ਕੁ ਰੂਟ ਆ, ਕੀ ਹਿਸਾਬ ਕਿਤਾਬ ਆ, ਪਰੰਤੂ ਇਹ ਜ਼ਰੂਰ ਉਹਨਾਂ ਨੇ ਪੁਸ਼ਟੀ ਕੀਤੀ ਆ ਕਿ ਤੁਸੀਂ ਏਅਰ ਇੰਡੀਆ ਦੀ ਜਿਹੜੀ ਵੈਬਸਾਈਟ ਹੈ ਉੱਥੇ ਜਾ ਕੇ ਬੁਕਿੰਗ ਕਰ ਸਕਦੇ ਹੋ, ਸ਼ਾਇਦ 15 ਅਕਤੂਬਰ ਤੱਕ। ਤੇ ਬਾਕੀ ਸ਼ਡਿਊਲ ਵਗੈਰਾ ਤੇ ਉੱਥੇ ਪਤਾ ਲੱਗ ਜਾਏਗਾ, ਕਿਉਂਕਿ ਕਈ ਵਾਰ ਪ੍ਰੈਸ ਨੋਟ ਦੇ ਵਿੱਚ ਕੁਝ ਚੀਜ਼ਾਂ ਗਲਤ ਵੀ ਆ ਜਾਂਦੀਆਂ। ਸਾਨੂੰ ਹੁਣ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ, ਪਰ ਰੌਲਾ ਤੇ ਉਹ ਆ ਕਿ ਜਿਵੇਂ ਕੱਲ ਆਪਾਂ ਗੱਲ ਕਰਦੇ ਸਾਂ ਕਿ ਟਿਕਟਾਂ ਦੇ ਭਾੜੇ ਜਿਹੜੇ ਆ ਉਹ ਬੜੇ ਇਹਨਾਂ ਨੇ ਤਾਂ ਚੜਾਏ ਹੋਏ ਆ। ਗੱਲ ਇਹ ਆ ਕਿ ਕਰੋਨਾ ਨੇ ਲੋਕ ਪਹਿਲਾਂ ਹੀ ਹੰਭਾਏ ਪਏ ਆ ਤੇ ਮਿਲਣ ਗੁਲਣ ਦਾ ਵੀ ਤੁਹਾਨੂੰ ਪਤਾ ਹੀ ਆ, ਟਾਈਮ ਨਹੀਂ ਲੱਗਣ ਡਿਆ, ਸੂਤ ਨਹੀਂ ਲੱਗਣ ਡਿਆ ਫੈਮਲੀਆਂ ਦਾ, ਤੇ ਗਾਂ ਵਿਆਹ ਸ਼ਾਦੀਆਂ ਦਾ, ਫੈਸਟੀਵਲਾਂ ਦਾ ਸੀਜ਼ਨ ਆ। ਥੋੜੀ ਜਿਹੀ ਇੱਧਰੋਂ ਵੀ ਰਹਿਤ ਦੇਣ ਤਾਂ ਹੀ ਆਵਾਜਾਈ ਵਧੂਗੀ, ਹੋਰ ਨਹੀਂ ਤੇ ਫਿਰ ਵੀਡੀਓ ਕਾਲ ਤੇ ਜਿੰਦਾਬਾਦ ਹੈਗੀ ਆ ਜੀ। ਜੀ ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।